पंजाबी रेडियो च वैसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਗੁਰਵੀਰ ਸਿੰਘ ਬਰਾੜ ਫਰੈਜ਼ਨੋ ਤੋਂ, ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਵਿਜ਼ਿਟ ਕਰ ਸਕਦੇ ਹੋ www.chicagopizza.twist.com ਤੇ 10% ਆਫ ਲੈਣ ਲਈ 1313 ਇਹਨਾਂ ਦੀਆਂ ਮਠਿਆਈਆਂ ਦਾ ਵੀ ਸਵਾਦ ਦੇਖ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨਤ ਜੇਤੋ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਵਿਰਦੀ ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸੀੜੀ ਤੋਂ, ਸਤਨਾਮ ਸਿੰਘ ਸ਼ੇਰਕਲ ਸਾਲਮਾ, ਬਹਾਦਰ ਸਿੰਘ ਗਿੱਲ ਅਫੋਲਰ ਤੋਂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹਨਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਗੱਲ ਗੁਆਂਢੀ ਮੁਲਕ ਦੀ, ਕਿ ਜਿੱਥੇ ਵੋਟਾਂ ਹੋਈਆਂ। ਆਪਾਂ ਕਾਫੀ ਦਿਨਾਂ ਤੋਂ ਗੱਲਬਾਤ ਕਰ ਰਹੇ ਹਾਂ, ਅਤੇ ਇੱਕ ਨਵੀਂ ਪਾਰਟੀ ਆ ਜਿਹੜੇ ਪਿਛਲੇ 20-22 ਸਾਲ ਤੋਂ ਸਟਰਗਲ ਕਰ ਰਹੇ ਸੀਗੇ, ਉਹਨਾਂ ਨੇ ਬਹੁਮਤ ਪ੍ਰਾਪਤ ਕੀਤਾ ਆ। ਅਤੇ ਭਾਰਤ ਨੂੰ ਕਿਸ ਤਰ੍ਹਾਂ ਦੀਆਂ ਆਸਾਂ ਆ ਗੁਆਂਢੀ ਮੁਲਕ ਦੇ ਨਵੇਂ ਪ੍ਰਧਾਨ ਬਣਨ 'ਤੇ? ਦੇਖੋ, ਜਿੱਥੋਂ ਤੱਕ ਤਾਂ ਲੋਕਾਂ ਦੀ ਗੱਲ ਹੈ, ਲੋਕਾਂ ਦੀ ਸੋਚ ਤੇ ਲੀਡਰਾਂ ਦੀ ਸੋਚ ਦੇ ਵਿੱਚ ਹਮੇਸ਼ਾ ਫਰਕ ਜਿਹੜਾ ਜੀ ਉਹ ਹੁੰਦਾ। ਜੇ ਕਿਹਾ ਜਾਵੇ ਜ਼ਮੀਨ ਅਸਮਾਨ ਫਰਕ ਹੁੰਦਾ, ਤੇ ਇਹ ਕਾਫੀ ਜਿਹੜਾ ਜੀ ਉਹ ਸਹੀ ਆ। ਲੋਕ ਚਾਹੁੰਦੇ ਆ ਕਿ ਇਸ ਖਿੱਤੇ ਦੇ ਵਿੱਚ ਸ਼ਾਂਤੀ, ਕਿਉਂਕਿ ਜੇ ਦੇਖਿਆ ਜਾਵੇ ਤਾਂ ਜਿਹੜੇ ਲੋਕ ਉੱਧਰੋਂ ਆਏ ਹੋਏ ਨੇ, ਉਹ ਵੀ ਚਾਹੁੰਦੇ ਨੇ, ਜਿਹੜੇ ਇੱਧਰ ਵਾਲੇ ਆ ਉਹ ਵੀ ਚਾਹੁੰਦੇ ਆ, ਕਿਉਂਕਿ ਲੋਕਾਂ ਦੇ ਨਾਲ ਜਿਹੜੀ ਸਾਂਝ ਹੈ, ਉਹ ਇੱਕ ਤਾਂ ਬੋਲੀ ਦੀ ਸਾਂਝ ਹੈ, ਦੂਜੀ ਰਸਮੋ ਰਿਵਾਜ ਜਿਹੜੇ ਆ ਜੀ ਉਹ ਸਾਂਝੇ ਆ। ਇਸ ਕਰਕੇ ਭਲਾ ਚਾਹੁਣ ਵਾਲੇ ਬਹੁਤੇ ਨੇ, ਲੋਕ ਭਲਾ ਚਾਹੁਣ ਵਾਲੇ ਨੇ, ਇਹ ਇੱਕ ਗੱਲ ਤਾਂ ਹੈਗੀ ਉੱਧਰਲੇ ਦੀ ਤੇ ਚਾਹੇ ਇੱਧਰਲੇ ਦੀ। ਉਹ ਜਦੋਂ ਵੰਡ ਹੋਈ ਹੈ ਜੀ, ਉਦੋਂ ਜਿਹੜਾ ਸ਼ੇਰ ਬੜਾ ਫੇਮਸ ਹੋਇਆ ਸੀਗਾ ਕਿ ਲਾਲੀ ਅੱਖਾਂ ਦੀ ਅੱਗ ਪੀ ਦੱਸਦੀ ਏ, ਰੋਂਦੇ ਤੁਸੀਂ ਵੀ ਰਹੇ, ਰੋਂਦੇ ਅਸੀਂ ਵੀ ਰਹੇ। ਉਹ ਹਾਲਾਤ ਨੇ। ਜਦੋਂ ਇਮਰਾਨ ਖਾਨ ਹੋਰੀ ਹੁਣ ਜਿਹੜੇ ਉੱਥੇ ਤਕਰੀਬਨ ਇਹ ਤੈਅ ਹੋ ਗਿਆ ਜੀ ਕਿ ਉਹ ਪ੍ਰਧਾਨ ਮੰਤਰੀ ਬਣਨ ਜਾ ਰਹੇ ਆ, ਜਿਹੜੀ ਉਸਲ ਵੱਟੇ ਕੁਝ ਚੀਜ਼ਾਂ ਇਸ ਪਾਸੇ ਵੱਲ ਲੈ ਰਹੀਆਂ, ਭਾਰਤ ਵਾਲੇ ਪਾਸੇ ਦੇ ਵੱਲ, ਉਹ ਇਹ ਜਿਹੜਾ ਜੀ ਉਸਲ ਵੱਟੇ ਲੈਣ ਲੱਗੀਆਂ ਕਿ ਜੇ ਉੱਥੇ ਰਵਾਇਤੀ ਪਾਰਟੀਆਂ ਸਾਈਡ ਲਾਈਨ ਕੀਤੀਆਂ ਜਾ ਸਕਦੀਆਂ ਨੇ, ਉਹ ਵੀ ਇੱਕ ਕਿਸੇ ਸਿਆਸੀ ਪਰਿਵਾਰ ਦੇ ਵੱਲੋਂ ਨਾ ਉੱਠੇ ਹੋਏ ਵਿਅਕਤੀ ਦੇ ਵੱਲੋਂ, ਇੱਕ ਇਹ। ਸੈਕਿੰਡ ਜਿਹੜਾ ਜੀ ਉਹਦੀ ਤੁਸੀਂ ਇਹ ਕਹਿ ਲਓ ਕਿ ਇੱਕ ਕਮਿਟਮੈਂਟ। 22 ਸਾਲ ਦਾ ਸਮਾਂ ਥੋੜ੍ਹਾ ਨਹੀਂ ਹੁੰਦਾ। ਇੱਥੇ ਲੋਕ 2-3 ਮਹੀਨੇ ਕਿਸੇ ਸਿਆਸੀ ਪਾਰਟੀ ਦੇ ਵਿੱਚ ਰਹਿ ਕੇ ਜਦੋਂ ਉਹਨਾਂ ਨੂੰ ਕੁਛ ਨਹੀਂ ਮਿਲਦਾ, ਜਾਂ ਉਹ ਮੁੱਖ ਮੰਤਰੀ ਨਹੀਂ ਬਣ ਸਕਦੇ ਕਿਸੇ ਸੂਬੇ ਦੇ, ਤੇ ਫਿਰ ਉਹ ਮਿੰਟੋ ਮਿੰਟੀ ਉਡਾਰੀ ਮਾਰ ਜਾਂਦੇ ਆ। ਇੱਕ ਬਹੁਤ ਲੰਬਾ ਸਫ਼ਰ ਜਿਹੜਾ ਇਮਰਾਨ ਖਾਨ ਨੇ ਤੈਅ ਕੀਤਾ ਜੀ। 22 ਸਾਲ ਦਾ ਸਮਾਂ ਥੋੜ੍ਹਾ ਨਹੀਂ। ਮੈਂ ਕੱਲ ਵੀ ਕੋਟ ਕੀਤਾ ਸੀਗਾ ਕਿ ਜਦੋਂ ਪਹਿਲੀ ਵਾਰੀ ਉਹਨੇ ਚੋਣਾਂ 'ਚ ਹਿੱਸਾ ਲਿਆ ਸੀਗਾ ਤੇ ਪਾਕਿਸਤਾਨ ਦੇ ਇੱਕ ਪੱਤਰਕਾਰ ਨੇ ਪੁੱਛਿਆ ਸੀ, ਤੁਹਾਡੀ ਪਾਰਟੀ ਜਿਹੜੀ ਜੰਮਦਿਆਂ ਸਾਰ ਮਰ ਗਈ, ਤਾਂ ਇਮਰਾਨ ਖਾਨ ਨੇ ਉਦੋਂ ਇਹ ਗੱਲ ਕਹੀ ਸੀਗੀ ਕਿ ਜਿਹੜੇ ਹੁਣ ਜੰਮੇ ਆ ਉਹਨਾਂ ਨੂੰ ਵੋਟਰ ਬਣ ਲੈਣ ਦਿਓ, ਮੈਂ ਉਦੋਂ ਤੱਕ ਇੰਤਜ਼ਾਰ ਕਰੂੰਗਾ। ਤੇ ਉਹ ਗੱਲ ਸੱਚ ਹੋ ਨਿਕਲੀ। 22 ਸਾਲ ਪਹਿਲਾਂ ਜਿਹੜੇ ਲੋਕ ਜੰਮੇ, ਉਹ ਹੁਣ ਜਦੋਂ ਵੋਟਰ ਜਿਹੜੇ ਦੀ ਉਹ ਬਣੇ ਹੋਏ ਆ, ਉਹਨਾਂ ਨੇ ਇਹ ਵੱਡੀ ਤਬਦੀਲੀ ਲਿਆਂਦੀ। ਸ਼ਾਹਿਦ ਅਬਾਸੀ, ਸ਼ਾਹਬਾਜ਼ ਸ਼ਰੀਫ, ਸਿਰਾਜ ਉਲ ਹਕ ਵਰਗੇ ਜਿਹੜੇ ਲੋਕ ਨੇ, ਉਹ ਮੋਢੇ ਮੂੰਹ ਜਾ ਡਿੱਗੇ, ਜਿਹੜੇ ਇਹ ਕਹਿੰਦੇ ਸੀਗੇ ਕਿ ਜਿਹੜਾ ਮੁਲਕ ਦੇ ਉੱਤੇ ਕਬਜ਼ਾ ਕਰੀ ਰੱਖਣਾ ਉਹਨਾਂ ਦਾ ਜੱਦੀ ਹੱਕ ਹੈ, ਜਾਂ ਦੋ ਤਿੰਨ ਪਰਿਵਾਰ ਨੇ ਉਹੀ ਸਮਝਦੇ ਸੀ ਵੀ ਉੱਤਰ ਕਾਟੋ ਮੈਂ ਚੜ੍ਹ ਵਾਲੀ ਕਹਾਣੀ ਜਿਹੜੀ ਹੈ ਜੀ ਉੱਧਰ ਵੀ ਚੱਲੀ ਜਾਂਦੀ। ਇਹ ਸਾਰਾ ਕੁਛ ਪੁੱਟ ਕੇ, ਹਾਲਾਂਕਿ ਇਹ ਲੋਕ ਇਹ ਇਲਜ਼ਾਮ ਲਾ ਰਹੇ ਆ ਕਿ ਉਹਦੇ ਪਿੱਛੇ ਫੌਜ ਹੈ, ਫੌਜ ਨੇ ਸਾਰਾ ਕੁਛ ਕਰਾਇਆ, ਕੁਛ ਵੀ ਕਰਾਇਆ। ਇੱਕ ਵਾਰੀ ਜਿਹੜੀਆਂ ਰਵਾਇਤੀ ਪਾਰਟੀਆਂ ਸੀਗੀਆਂ, ਉਹਨਾਂ ਦਾ ਝੰਡਾ ਤਾਂ ਉਹਨੇ ਪੁੱਟ ਦਿੱਤਾ ਜੀ। ਔਰ ਖਾਸ ਤੌਰ ਦੇ ਉੱਤੇ ਜਿਹੜੀ ਉਹਨੇ ਸਪੀਚ ਕੀਤੀ ਆ, ਜਿਹਦੇ ਵਿੱਚ ਉਹਨੇ ਭਾਰਤ ਦਾ ਜ਼ਿਕਰ ਵੀ ਕੀਤਾ ਕਿ ਉਹ ਇੱਕ ਪੈਰ ਆਵੇ, ਅਸੀਂ 2 ਪੈਰ ਆਉਣ ਦੇ ਵਾਸਤੇ ਤਿਆਰ ਆ। ਇਹ ਚੰਗੀ ਗੱਲ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੈ। ਦੂਜੀ ਗੱਲ ਜਿਹੜੀ ਉਹਨੇ ਸਾਦੇਪਣ ਵਾਲੀ ਕੀਤੀ ਹੈ ਕਿ ਮੈਂ ਮਹਿਲਾਂ ਦੇ ਵਿੱਚ ਨਹੀਂ ਰਹਿਣਾ, ਜਿਹੜੇ ਵੱਡੇ ਮਹਿਲ ਨੇ ਉਹਨਾਂ ਦੇ ਵਿੱਚ। ਔਰ ਜਿਹੜੇ ਗਵਰਨਰ ਹਾਊਸ ਨੇ, ਉਹਨੇ ਉਹ ਵੀ ਕਿਹਾ ਕਿ ਇਹ ਪਾਰਟੀ ਫੈਸਲਾ ਕਰੂਗੀ ਕਿ ਵੱਡੇ ਗਵਰਨਰ ਹਾਊਸ ਜਿਹੜੇ ਆ ਸਰਕਾਰ ਫੈਸਲਾ ਕਰੂਗੀ ਕਿ ਇਹਨਾਂ ਨੂੰ ਕਿਹਦੇ ਵਾਸਤੇ ਵਰਤਣਾ, ਕਿਸ ਚੀਜ਼ ਲਈ ਵਰਤਣਾ। ਇੱਕ ਗੱਲ ਕਲੀਅਰ ਹੈ ਕਿ ਉਹਨਾਂ ਦੇ ਵਿੱਚ ਗਵਰਨਰ ਜਿਹੜੇ ਉਹ ਨਹੀਂ ਰਹਿਣਗੇ। ਬਹੁਤ ਵੱਡਾ ਮਹਿਲ ਹੈ ਪ੍ਰਧਾਨ ਮੰਤਰੀ ਦਾ, ਉਹਨੇ ਕਿਹਾ ਕਿ ਉਹਦੇ ਵਿੱਚ ਉਹਨੇ ਨਹੀਂ ਰਹਿਣਾ। ਇੱਧਰ ਜਿਹੜੇ ਸਿਆਸੀ ਮਾਹਰ ਨੇ ਨਾ, ਉਹ ਇਹ ਕਹਿੰਦੇ ਆ ਭਾਰਤ ਵਾਲੀ ਸਾਈਡ ਦੇ ਉੱਤੇ ਕਿ ਇਮਰਾਨ ਖਾਨ ਦੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਦੇ ਨਾਲ ਭਾਰਤ ਨੂੰ ਕੋਈ ਬਹੁਤ ਵੱਡੀਆਂ ਆਸਾਂ ਨਹੀਂ ਰੱਖਣੀਆਂ ਚਾਹੀਦੀਆਂ। ਇਹ ਮਾਹਰ ਜਿਹੜੇ ਆ ਜੀ ਇਹ ਕਹਿੰਦੇ ਆ ਕਿ ਪਾਕਿਸਤਾਨੀ ਫੌਜ ਨੇ ਉਹਨੂੰ ਸਥਾਪਿਤ ਕੀਤਾ ਹੈ। ਉਹ ਕਹਿੰਦੇ ਆ ਕਿ ਪਾਕਿਸਤਾਨ ਦੇ ਵਿੱਚ ਤਾਕਤਵਰ ਫੌਜ ਦੇ ਵੱਲੋਂ ਭਾਰਤ ਪ੍ਰਤੀ ਆਪਣੇ ਹਮਲਾਵਰ ਤੇਵਰ ਜਿਹੜੇ ਆ ਉਹ ਜਾਰੀ ਰੱਖਣ ਦੀ ਸੰਭਾਵਨਾ ਹੈ। ਤੇ ਜੰਮੂ ਕਸ਼ਮੀਰ ਦੇ ਵਿੱਚ
ਦਹਿਸ਼ਤੀ ਕਾਰਵਾਈਆਂ ਨੂੰ ਹਮਾਇਤ ਸਣੇ ਹੋਰ ਸਰਗਰਮੀਆਂ ਦੇ ਵਿੱਚ ਰੁੱਝੀ ਰਹੂਗੀ। ਇੱਕ ਸਾਬਕਾ ਕੂਟਨੀਤਕ ਜਿਹੜਾ ਜੀ ਉਹ ਇਹ ਕਹਿੰਦਾ ਹੈ ਕਿ ਇਮਰਾਨ ਖਾਨ ਫੌਜ ਦਾ ਬੰਦਾ ਹੈ, ਪਾਕਿਸਤਾਨੀ ਫੌਜ ਜੋ ਉਹਨੂੰ ਕਹੂਗੀ ਉਹਦੇ ਵੱਲੋਂ ਉਹ ਕੁਝ ਕੀਤੇ ਜਾਣ ਦੀ ਸੰਭਾਵਨਾ ਹੈ। ਵੈਸੇ ਇਹਨਾਂ ਟਿੱਪਣੀਆਂ ਨੂੰ ਜੇ ਨਿੱਜੀ ਤੌਰ ਤੇ ਸਮਝੋ ਤਾਂ ਮੈਂ ਬਹੁਤ ਜ਼ਿਆਦਾ ਮਹੱਤਤਾ ਨਹੀਂ ਦਿੰਦਾ, ਕਿਉਂਕਿ ਉਹੀ ਮਾਹਰ ਨੇ ਜਿਹੜੇ ਅਕਸਰ ਇੱਧਰ ਵੀ ਨੇ ਤੇ ਉੱਧਰ ਵੀ ਨੇ, ਜਿਹੜੇ ਸਰਕਾਰਾਂ ਨੂੰ ਉਕਸਾਉਂਦੇ ਆ ਕਿ ਇੱਟ ਖੜੱਕਾ ਲਾਈ ਰੱਖਣ ਦੇ ਵਿੱਚ ਹੀ ਜਿਹੜਾ ਜੀ ਉਹ ਫਾਇਦਾ ਹੈ। ਜੇ ਇਹ ਸਮਝ ਸਕਣ ਦੋਵੇਂ ਮੁਲਕ ਜਿਹੜੇ ਜੀ ਇਹ ਸੰਭਵ ਹੋ ਸਕੂਗਾ। ਇਹ ਪਰੇ ਵਾਲੀ ਸਮਝ ਤੋਂ ਪਰੇ ਵਾਲੀ ਗੱਲ ਹੈ ਜੀ ਕਿ ਜੇ ਲੜਨਾ ਹੀ ਹੈ ਤਾਂ ਭੁੱਖਮਰੀ ਦੇ ਵਾਸਤੇ ਇਹ ਲੋਕ ਲੜਨ ਇਕੱਠੇ ਹੋ ਕੇ ਕਿਸੇ ਤਰੀਕੇ ਦੇ ਨਾਲ, ਇਹ ਕੋਈ ਭੁੱਖ ਦੇ ਨਾਲ ਨਾ ਮਰੇ, ਰੁਜ਼ਗਾਰ ਜਿਹੜਾ ਜੀ ਉਹ ਪੈਦਾ ਹੋਵੇ। ਜੇ ਦੋਵੇਂ ਮੁਲਕ ਜਿਹੜੇ ਆ ਉਹ ਕਿਤੇ ਨੇੜੇ ਆਉਂਦੇ ਆ, ਸੜਕੀ ਰਸਤਾ ਜਿਹੜਾ ਜੀ ਉਹ ਖੁੱਲਦਾ। ਇੱਕ ਗੱਲ ਬੜੀ ਕਲੀਅਰ ਹੈ ਕਿ ਦੋਨੋਂ ਮੁਲਕ ਜਿਹੜੇ ਆ ਜੀ ਮੰਡੀ ਵਾਲੇ ਮਾਮਲੇ ਦੇ ਵਿੱਚ ਬਹੁਤੇ ਵੱਡੇ ਮੁਲਕਾਂ ਨੂੰ ਪੜ੍ਹਨੇ ਪਾ ਸਕਦੇ ਆ, ਪਰ ਜੇ ਸਿਆਸੀ ਲੋਕ ਜਿਹੜੇ ਆ ਜੀ ਉਹ ਇਹਨੂੰ ਅੱਗੇ ਤੋਰ ਸਕਣ ਤਾਂ। ਉਧਰ ਰਵਾਇਤੀ ਸਿਆਸੀ ਲੋਕ ਜੀ ਮੁੱਕੇ ਆ, ਪਰ ਇਹ ਨਹੀਂ ਭੁੱਲਣਾ ਚਾਹੀਦਾ ਇੱਧਰ ਅਜੇ ਉੱਦਾਂ ਹੀ ਕਾਇਮ ਹੈ। ਬਿਲਕੁਲ ਜੀ ਬਿਲਕੁਲ। ਦੇਖਿਓ ਅਸੀਂ ਆਉਣ ਵਾਲੇ ਟਾਈਮ 'ਚ ਕੀ ਹੁੰਦਾ। ਅਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਜਿਹੜੀ ਗੱਲ ਕਰਦੇ ਹਾਂ ਕਿ ਕੁਛ ਕੁ ਟਾਈਮ ਤੋਂ ਆਪਾਂ ਦੇਖਦੇ ਆਏ ਹਾਂ ਕਿ ਕਾਫੀ ਖਿੱਚੋਤਾਣ ਸੀ। ਸੁਖਪਾਲ ਸਿੰਘ ਖਹਿਰਾ ਦੇ ਬਿਆਨ ਸੁਣਦੇ ਆਏ ਹਾਂ, ਕਈ ਵਾਰੀ ਉਹ ਪਾਰਟੀ ਦੇ ਵਿੱਚ ਮਿਲਦੇ ਹੀ ਨਹੀਂ ਗਏ ਕਿਸੇ ਦੇ ਨਾਲ ਵੀ, ਉਹ ਕਈ ਵਾਰੀ ਆਪ ਹੀ ਕੋਈ ਨਾ ਕੋਈ ਸਟੇਟਮੈਂਟ ਦੇ ਦਿੰਦੇ ਸੀਗੇ ਪਰ ਹੁੰਦਾ ਕੁਛ ਹੋਰ ਸੀਗਾ। ਅਤੇ ਹੁਣ ਅਖੀਰ ਦੇ ਵਿੱਚ ਉਹਨਾਂ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਛੁੱਟੀ ਕਰ ਦਿੱਤੀ ਗਈ ਹੈ। ਬਿਲਕੁਲ ਜੀ, ਛੁੱਟੀ ਤਾਂ ਉਹਨਾਂ ਦੀ ਜਿਹੜੀ ਗੱਲ ਕਰਤੀ ਗਈ। ਹਰਪਾਲ ਸਿੰਘ ਚੀਮਾ ਜਿਹੜੇ ਆ ਜੀ ਉਹਨਾਂ ਨੂੰ ਲਾਇਆ ਗਿਆ, ਉਹਨਾਂ ਦੀ ਜਗ੍ਹਾ ਦੇ ਉੱਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਹੋਈ ਆਮ ਜਿਹੇ ਇੱਕ ਦਲਿਤ ਪਰਿਵਾਰ ਦੇ ਵਿੱਚੋਂ ਉੱਠੇ ਹੋਏ ਨੇ, ਤਪਣਾ ਵਾਲੇ ਸਕੂਲ 'ਚ ਪੜ੍ਹੇ, LLB ਕੀਤੀ, ਜਿਹੜੇ ਵਕੀਲਾਂ ਦੀ ਜਥੇਬੰਦੀ ਦੇ ਪ੍ਰਧਾਨ ਵੀ ਰਹੇ, ਸਿਆਸਤ ਦੇ ਵਿੱਚ ਜਿਹੜਾ ਜੀ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਆਏ ਔਰ ਦਿੜਬਾ ਤੋਂ ਉਹਨਾਂ ਨੇ ਇਹ ਜਿਹੜੀ ਰਿਜ਼ਰਵ ਸੀਟ ਹੈ ਉਹ ਜਿੱਤੀ। ਦੇਖੋ ਕਿੰਨੇ ਕੁ ਚੰਗੇ ਬੁਲਾਰੇ ਨੇ, ਕਿਵੇਂ ਸੰਭਾਲ ਸਕਦੇ ਆ, ਇਹ ਤਾਂ ਅਜੇ ਸਮੇਂ ਦੀ ਗਰਭ ਦੇ ਵਿੱਚ ਆ ਜੀ। ਇਸ ਤਰ੍ਹਾਂ ਹੁੰਦਾ ਕਿ ਇੱਕ ਲਾਈਨ ਜਿਹੜੀ ਖਿੱਚੀ ਹੋਈ ਹੋਵੇ ਉਸ ਲਾਈਨ ਨੂੰ ਛੋਟੀ ਜਿਹੜਾ ਕਰਨਾ ਬਿਨਾਂ ਉਹਨੂੰ ਢਾਹੇ ਤੋਂ, ਇਹ ਬਹੁਤ ਔਖਾ ਜਿਹੜਾ ਜੀ ਹੁੰਦਾ। ਲੈਟਸ ਸੀ ਕੀ ਕੁਛ ਇਹਦੇ ਵਿੱਚੋਂ ਜਿਹੜਾ ਜੀ ਉਹ ਨਿਕਲਦਾ। ਪਰ ਜੋ ਕੁਛ ਪਿਛਲੇ ਦਿਨਾਂ ਤੋਂ ਚੱਲ ਰਿਹਾ ਸੀਗਾ, ਖਾਸ ਤੌਰ ਦੇ ਉੱਤੇ ਇੱਕ ਗੱਲ ਜਿਹੜਾ ਸੋਸ਼ਲ ਮੀਡੀਆ ਹੈ ਨਾ ਜੀ, ਇਹਦੀ ਵਰਤੋਂ ਤਾਂ ਠੀਕ ਹੈ, ਜਦੋਂ ਇਹਦੀ ਲੋੜੋਂ ਵੱਧ ਵਰਤੋਂ ਹੋ ਜਾਂਦੀ ਫਿਰ ਉਹ ਕੁਵਰਤੋਂ ਹੋ ਜਾਂਦੀ ਹੈ। ਸੁਖਪਾਲ ਸਿੰਘ ਖਹਿਰਾ ਉਹਦੀ ਜਿਹੜੇ ਜੀ ਪੱਤਰਕਾਰਾਂ ਦੇ ਵਿੱਚ ਜਿਹੜਾ ਜੀ ਇੱਥੇ ਪੰਜਾਬ 'ਚ ਤੁਸੀਂ ਗੱਲ ਕਰੋ ਤਾਂ ਉਹਨਾਂ ਦੇ ਵਿੱਚੋਂ ਇਸ ਪੱਖੋਂ ਫੇਮਸ ਨੇ ਕਿ ਉਹਨਾਂ ਨੇ ਰੋਜ਼ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਉਹ ਕਰਨੀ ਹੁੰਦੀ ਹੈ। ਜੇ ਪ੍ਰੈਸ ਕਾਨਫਰੰਸ ਨਹੀਂ ਹੈ ਤੇ ਫਿਰ ਉਹ ਲਾਈਵ ਆ ਕੇ ਗੱਲਬਾਤ ਜਿਹੜੀ ਹੈ ਜੀ ਉਹ ਜ਼ਰੂਰ ਕਰਦੇ ਆ। ਜਿਹੜੇ ਫੇਸਬੁੱਕ ਦੇ ਉੱਤੇ ਬੈਠੇ ਲੋਕ ਨੇ ਜੀ ਉਹ ਚੁੱਕ ਵੀ ਬਹੁਤਾ ਜ਼ਿਆਦਾ ਕਈ ਵਾਰੀ ਜਿਹੜਾ ਉਹ ਦਿੰਦੇ ਆ ਤੇ ਚੁੱਕ ਰਹੇ ਵੀ ਆ ਜੋ ਕੁਛ ਜਿਹੜਾ ਜੀ ਉਹ ਚੱਲ ਰਿਹਾ। ਪਾਰਟੀ ਨੇ ਫੈਸਲਾ ਕੀਤਾ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਲਾਂਭੇ ਕੇ ਉਹਨਾਂ ਨੇ ਜਿਹੜਾ ਜੀ ਬਣਾ ਦਿੱਤਾ ਹਰਪਾਲ ਸਿੰਘ ਚੀਮਾ ਹੋਰਾਂ ਨੂੰ। ਦੇਖੋ ਜਦੋਂ ਰੇਸ ਦੇ ਵਿੱਚ ਘੋੜੇ ਦੌੜਨ ਲੱਗ ਜਾਂਦੇ ਆ ਉਦੋਂ ਘੋੜੇ ਬਦਲਣੇ ਕੀ ਹੁੰਦੇ। ਅਜਿਹਾ ਜਿਹੜਾ ਜੀ ਇੱਕ ਮਾੜਾ ਤਜਰਬਾ ਪਾਰਟੀ ਨੇ ਪਹਿਲਾਂ ਵੀ ਕੀਤਾ ਵਿਧਾਨ ਸਭਾ ਚੋਣਾਂ ਦੇ ਦੌਰਾਨ, ਜਦੋਂ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਜਿਹੜਾ ਜੀ ਉਹ ਬਦਲਿਆ ਗਿਆ ਸੀਗਾ, ਉਹਦਾ ਖਮਿਆਜ਼ਾ ਵੀ ਪਾਰਟੀ ਨੂੰ ਭੁਗਤਣਾ ਪਿਆ। ਹੁਣ ਦੁਬਾਰਾ ਜਿਹੜੀ ਛੁੱਟੀ ਆ, ਕੁਝ ਸੂਤਰ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਜਿਹੜਾ ਇੱਕ ਦਲਿਤ ਵੋਟ ਬੈਂਕ ਹੈ ਬਹੁਤ ਵੱਡਾ ਪੰਜਾਬ ਦੇ ਵਿੱਚ, ਉਹਦੇ ਉੱਤੇ ਅੱਖ ਹੈ ਪਾਰਟੀ ਦੀ। ਕੀ ਕਿਸੇ ਨੇਤਾ ਨੂੰ, ਦਲਿਤ ਵਿਅਕਤੀ ਨੂੰ ਨੇਤਾ ਬਣਾ ਦੇਣ ਦੇ ਨਾਲ ਦਲਿਤ ਵੋਟਾਂ ਸਾਰੀਆਂ ਦੀਆਂ ਸਾਰੀਆਂ ਉਸ ਪਾਰਟੀ ਵੱਲ ਆ ਜਾਂਦੀਆਂ ਨੇ? ਇਹ ਇੱਕ ਬਹੁਤ ਵੱਡਾ ਸਵਾਲ ਹੈ ਜੀ। ਇਹਦੇ ਉੱਤੇ ਘੰਟਿਆਂ ਬੱਧੀ ਬਹਿਸ ਜਿਹੜੀ ਆ ਉਹ ਕੀ ਜਾ ਸਕਦੀ ਹੈ। ਜੇ ਇਸ ਤਰ੍ਹਾਂ ਹੋਵੇ ਤੇ ਸ਼ਾਇਦ ਬਹੁਜਨ ਸਮਾਜ ਪਾਰਟੀ ਦਾ ਅੱਜ ਵਾਲਾ ਹਾਲ ਜਿਹੜਾ ਜੀ ਉਹ ਨਾ ਹੁੰਦਾ। ਸਾਰੇ ਜਿਹੜੇ ਦਲਿਤ ਭਾਈਚਾਰਾ ਹੈ ਜੀ ਜੇ ਉਹਦੇ ਨਾਲ ਜੁੜਿਆ ਹੋਇਆ ਹੁੰਦਾ ਤੇ ਸ਼ਾਇਦ ਬਸਪਾ ਜਿਹੜੀ ਆ ਉਹ ਪੰਜਾਬ ਦੇ ਉੱਤੇ ਸੱਤਾ ਹੰਢਾ ਰਹੀ ਹੁੰਦੀ ਜੇ ਇਸ ਤਰ੍ਹਾਂ ਜਿਹੜੀਆਂ ਵੋਟਾਂ ਆਉਂਦੀਆਂ। ਉਂਝ ਵੈਸੇ ਅਜੇ ਆਪਣੇ ਜਿਹੜੇ ਮਨ ਦੇ ਪੱਤੇ ਉਹ ਫਰੋਲਣੇ ਆ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ। ਜਿਹੜੇ ਸ਼ੁਰੂਆਤੀ ਬਿਆਨ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਦੇ ਨਾਲ ਨਿਭਾਈਆਂ ਨੇ ਤੇ ਇਹ ਵੀ ਕਿਹਾ ਕਿ ਜੇ ਸੱਚ ਬੋਲਣ ਦੀ ਕੀਮਤ ਇਹ ਜਿਹੜੀ ਜੀ ਅਹੁਦਾ ਗਵਾ ਕੇ ਚੁਕਾਉਣੀ ਹੈ ਤੇ ਇਹਦੇ ਵਾਸਤੇ ਉਹ ਕਈ ਅਹੁਦੇ ਜਿਹੜੇ ਉਹ ਛੱਡਣ ਦੇ ਵਾਸਤੇ ਤਿਆਰ ਨੇ। ਅੱਜ ਉਹ ਪ੍ਰੈਸ ਕਾਨਫਰੰਸ ਕਰਕੇ ਆਪਣੇ ਮਨ ਕੀ ਬਾਤ ਜਾਂ ਮਨ ਕੀ ਭੜਾਸ ਜਿਹੜੀ ਹੈ ਜੀ ਉਹ ਕੱਢਣਗੇ। ਉਹਦੇ ਵਿੱਚ ਕੀ ਕਹਿੰਦੇ ਆ ਇਹਦੇ ਵਾਸਤੇ ਇੰਤਜ਼ਾਰ ਹੀ ਜਿਹੜਾ ਜੀ ਉਹ ਕਰਨਾ ਪਊਗਾ। ਪਰ ਏਦਾਂ ਜ਼ਰੂਰ ਹੈ ਜੀ ਜਿਹੜੇ ਰਾਜਨੀਤਿਕ ਲੋਕ ਨੇ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿੱਚ ਪਿੱਛੇ ਜਿਹੜਾ ਜੀ ਉਹ ਬਹੁਤਾ ਜਦੋਂ ਲੱਗ ਜਾਂਦੇ ਨੇ ਲੋਕ ਤੇ ਫਿਰ ਉਹਨੂੰ ਚੁੱਕ ਵੰਡ ਦਿੰਦੇ ਆ। ਜਿਹੜੀਆਂ ਅੱਗੇ ਪਿੱਛੇ ਜਿਪਸੀਆਂ ਚੱਲਣੀਆਂ, ਸ਼ੇਰ ਵਾਲਾ ਜਿਹੜਾ ਜੀ ਉਹ ਪੱਥਰ ਜਿਹਾ ਅੱਗੇ ਮੂਹਰੇ ਲੱਗਣਾ, ਇੱਕ ਵੱਡੀ ਸਾਰੀ ਕੋਠੀ
ਰੂਟ ਲੱਗਣਾ ਹੁੰਦਾ ਜੀ, ਜਿੱਥੇ ਇੱਕ ਤੋਂ ਦੂਸਰੀ ਜਗ੍ਹਾ ਦੇ ਉੱਤੇ ਜਾਣਾ, ਰਸਤੇ 'ਚ ਸਾਰੇ ਜਗ੍ਹਾ ਪੁਲਿਸ ਖੜੀ ਹੋਣੀ, ਸ਼ੂਟਰ ਜਿਹੜੇ ਆ ਜੀ ਉਹ ਵੱਜਣੇ। ਇਹ ਚੀਜ਼ਾਂ ਜਿਹੜੀਆਂ ਐਸਾ ਨਸ਼ਾ ਜਿਹੜਾ ਜੀ ਉਹ ਪੈਦਾ ਕਰਦੀਆਂ ਨੇ ਕਿ ਉਸ ਨਸ਼ੇ ਦੇ ਵਿੱਚ ਬੰਦਾ ਜਿਹੜਾ ਉਹ ਉਲਝ ਕੇ ਰਹਿ ਜਾਂਦਾ। ਕਈ ਲੋਕ ਆਮ ਆਦਮੀ ਪਾਰਟੀ ਦਾ ਭਵਿੱਖ ਵੀ ਇਹਦੇ ਨਾਲ ਜਿਹੜਾ ਜੀ ਉਹ ਜੋੜ ਰਹੇ ਆ ਕਿ ਆਮ ਆਦਮੀ ਪਾਰਟੀ ਦਾ ਭਵਿੱਖ ਜਿਹੜਾ ਉਹ ਪੰਜਾਬ ਦੇ ਵਿੱਚੋਂ ਖਤਮ ਹੋ ਜਾਊਗਾ ਇਹਦੇ ਨਾਲ। ਸਾਰੇ ਤਾਂ 19 ਜਿਹੜਾ ਜੀ ਲੋਕ ਸਭਾ ਦੀਆਂ ਚੋਣਾਂ ਨੇ ਉਹ ਦੱਸਣਗੀਆਂ, ਪਰ ਅੱਜ ਬਹੁਤੀ ਨਿਗਾਹ ਜਿਹੜੀ ਹੈ ਜੀ ਉਹ ਇਸ ਗੱਲ ਦੇ ਉੱਤੇ ਰਹੂਗੀ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਮਨ ਕੀ ਭੜਾਸ ਦੇ ਵਿੱਚ ਕੀ ਕੁਝ ਦੱਸਦੇ ਆ ਜੀ। ਜੀ ਜੀ ਬਿਲਕੁਲ। ਤੇ ਅੱਗੇ ਆਪਾਂ STF ਦੀ ਵੀ ਗੱਲ ਕੀਤੀ ਸੀਗੀ, ਉਸ ਦੇ ਭਵਿੱਖ ਨੂੰ ਲੈ ਕੇ ਖਿੱਚੋਤਾਣ ਇਸ ਵੇਲੇ ਬੜਾ ਜਿਹੜਾ ਜੀ ਚਰਚਾ ਦਾ ਵਿਸ਼ਾ STF ਬਣੀ ਹੋਈ ਹੈ। ਜਦੋਂ ਅਸਲ ਦੇ ਵਿੱਚ ਆਈ STF ਬਣੀ ਸੀਗੀ, ਬੜੀ ਇਹਦੀ ਤਾਰੀਫ ਜਿਹੜੀ ਹੈ ਜੀ ਉਹ ਕੀਤੀ ਗਈ ਮੁੱਖ ਮੰਤਰੀ ਹੋਰਾਂ ਦੀ ਕਿ ਉਹਨਾਂ ਨੇ ਇੱਕ ਬਹੁਤ ਇਮਾਨਦਾਰ ਜਾਂਬਾਜ਼ ਆਫਿਸਰ ਜੇ ਕਿਹਾ ਜਾਵੇ ਉਹ ਲਿਆ ਕੇ ਇਹਦੇ ਉੱਤੇ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੂੰ ਲਾਇਆ, ਜਿਹੜੇ ਪੰਜਾਬ ਦੇ ਵਿੱਚੋਂ ਪਿਛਲੇ ਕੁਛ ਸਾਲਾਂ ਤੋਂ ਸਿਆਸਤ ਦੀ ਵਜ੍ਹਾ ਕਰਕੇ ਗਾਇਬ ਸੀਗੇ ਜੀ, ਔਰ ਉਹ ਨਕਸਲਾਈਟਾਂ ਦੇ ਨਾਲ ਲੋਹਾ ਜਿਹੜਾ ਜੀ ਉਹ ਲੈਂਦੇ ਸੀ। ਉਧਰੋਂ ਉਹਨਾਂ ਨੂੰ ਇੱਧਰ ਲਿਆਂਦਾ ਗਿਆ ਔਰ ਲਿਆ ਕੇ ਜਿਹੜਾ ਸੀ STF ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ। ਹੁਣ ਜਦੋਂ STF ਜਿਹੜੀ ਸੀ ਉਹਨੇ ਹੱਥ ਪਾਉਣੇ ਸ਼ੁਰੂ ਕੀਤੇ ਤੇ ਹੱਥ ਜਾ ਪਿਆ ਇੰਸਪੈਕਟਰ ਇੰਦਰਜੀਤ ਦੇ ਉੱਤੇ, ਤੇ ਕਹਾਣੀ ਜਿਹੜੀ ਸੀ ਜਦੋਂ ਗਾਂਹ ਜਿਹੜੀ ਉਹ ਤੁਰਨੀ ਸ਼ੁਰੂ ਹੋਈ ਤੇ ਫਿਰ ਜਿਹੜਾ ਸੀ ਉਹਨੂੰ ਰੋਕ ਲਿਆ ਗਿਆ, ਉਹਦੇ ਪਰ ਕੁਤਰੇ ਗਏ, ਉਹਨੂੰ DGP ਹੋਰਾਂ ਦੇ ਅੰਡਰ ਜਿਹੜਾ ਸੀਗਾ ਜੀ ਉਹ ਕਰ ਦਿੱਤਾ ਗਿਆ। ਔਰ ਉੱਚ ਅਹੁਦਿਆਂ ਦੇ ਉੱਤੇ ਕਿਹੋ ਜਿਹੀ ਖਿੱਚੋਤਾਣ ਜਿਹੜੀ ਹੈ ਜੀ ਉਹ ਚੱਲ ਰਹੀ ਹੈ, ਕੀ ਇਨਵੋਲਵਮੈਂਟ ਹੈ, ਇਹ ਦੱਸਣ ਦੀ ਬਹੁਤੀ ਲੋੜ ਨਹੀਂ ਗੀ, ਸਭ ਨੂੰ ਪਤਾ ਕੀ ਕੁਝ ਜਿਹੜਾ ਜੀ ਉਹ ਚੱਲ ਰਿਹਾ। ਹੁਣ ਇਸ ਮਾਮਲੇ ਦੇ ਉੱਤੇ ਜਿਹੜੀ STF ਹੈ ਉਹਨੂੰ ਲੈ ਕੇ ਸਿਵਲ ਤੇ ਪੁਲਿਸ ਅਧਿਕਾਰੀਆਂ ਦੇ ਦਰਮਿਆਨ ਵੱਡੀ ਖਿੱਚੋਤਾਣ ਜਿਹੜੀ ਆ ਉਹ ਚੱਲ ਰਹੀ ਆ। ਸੀਨੀਅਰ IAS ਅਧਿਕਾਰੀ ਜਿਹੜੇ ਆ ਜੀ ਉਹ ਇਸ ਗੱਲ ਦੇ ਉੱਤੇ ਜ਼ੋਰ ਦੇ ਰਿਹਾ ਕਿ STF ਦੀ ਵਿਜੀਲੈਂਸ ਵਾਂਗੂ ਆਜ਼ਾਦ ਨਾ ਹੋਂਦ ਹੋਣੀ ਚਾਹੀਦੀ ਹੈ ਤੇ ਪੁਲਿਸ ਦਾ ਇਹ ਵਿੰਗ ਥਾਣਿਆਂ ਦੇ ਨਾਲ ਤਾਲਮੇਲ ਕਰਕੇ ਨਸ਼ਿਆਂ ਦੀ ਤਸਕਰੀ ਦੇ ਖਿਲਾਫ ਮੁਹਿੰਮ ਚਲਾਵੇ। ਉਧਰ ਸੀਨੀਅਰ ਪੁਲਿਸ ਅਧਿਕਾਰੀ ਜਿਹੜੇ ਆ ਜੀ ਉਹਨਾਂ ਦੇ ਵੱਲੋਂ STF ਨੂੰ DG ਪੰਜਾਬ ਅਧੀਨ ਕਰਨ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ। ਜਿਹੜੇ ਮੁੱਖ ਸਕੱਤਰ ਨੇ ਜੀ ਗ੍ਰਹਿ ਨਿਰਮਲਜੀਤ ਸਿੰਘ ਕਲਸੀ, ਇਹਨਾਂ ਨੂੰ ਇਹਦੇ ਸੰਬੰਧੀ ਇੱਕ ਰਿਪੋਰਟ ਤਿਆਰ ਕਰਨ ਦੇ ਵਾਸਤੇ ਆਖਿਆ ਗਿਆ। ਮੁੱਖ ਮੰਤਰੀ ਹੋਰਾਂ ਨੇ 2 ਦਿਨ ਪਹਿਲਾਂ ਡਿਪਟੀ ਕਮਿਸ਼ਨਰਾਂ ਤੇ SSP ਸਣੇ ਸੀਨੀਅਰ ਸਿਵਲ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਤੋਂ ਬਾਅਦ ਇਹ ਗੱਲ ਆਖੀ ਸੀ ਕਿ STF ਨੂੰ DGP ਅਧੀਨ ਲਿਆਂਦਾ ਜਾਊਗਾ। ਇਸ ਮਾਮਲੇ ਦੇ ਵਿੱਚ ਜਿਹੜੀ ਵੇਖਣ ਵਾਲੀ ਗੱਲ ਇਹ ਵੀ ਆ ਕਿ ਇਸ ਜਿਹੜੀ ਇਹ ਮੀਟਿੰਗ ਹੋਈ ਸੀ ਇਹਦੇ ਵਿੱਚ STF ਦੇ ਭਵਿੱਖ ਦੇ ਬਾਰੇ ਤਾਂ ਕੋਈ ਗੱਲ ਨਹੀਂ ਸੀ ਹੋਈ, ਪਰ ਮੁੱਖ ਮੰਤਰੀ ਹੋਰਾਂ ਦੇ ਵੱਲੋਂ ਬਿਆਨ ਜਾਰੀ ਜਿਹੜਾ ਜੀ ਉਹ ਜ਼ਰੂਰ ਕੀਤਾ ਗਿਆ ਸੀਗਾ। ਵਿਜੀਲੈਂਸ ਤੇ ਇੰਟੈਲੀਜੈਂਸ ਜਿਹੜੇ ਆ ਜੀ ਇਹ ਕਿਹਾ ਜਾ ਰਿਹਾ ਕਿ ਇਹਨਾਂ ਦੇ ਵਾਂਗੂ ਇਹ ਕੰਮ ਕਰੇ, ਪਰ ਜਦੋਂ ਕਿ ਜਿਹੜਾ ਇੰਟੈਲੀਜੈਂਸ ਵਿੰਗ ਹੈ ਉਹ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ DP ਦੇ ਅਧੀਨ ਕੰਮ ਕਰਦਾ, ਜਦੋਂ ਕਿ ਵਿਜੀਲੈਂਸ ਜਿਹੜਾ ਜੀ ਇੱਕ ਵੱਖਰਾ ਵਿਭਾਗ ਹੈ ਤੇ ਇਹ ਗ੍ਰਹਿ ਮੰਤਰਾਲਾ ਜਿਹੜਾ ਜੀ ਉਹਨੂੰ ਇਹ ਰਿਪੋਰਟ ਜਿਹੜੀ ਆ ਉਹ ਕਰਦਾ। ਹੁਣ ਇਹ ਬਹੁਤਾ ਕੁਛ ਜਿਹੜਾ ਜੀ ਕਲਸੀ ਸਾਹਿਬ ਦੀ ਰਿਪੋਰਟ ਦੇ ਉੱਤੇ ਨਿਰਭਰ ਕਰੂਗਾ ਕਿ ਉਹ ਕੀ ਕੁਛ ਜਿਹੜਾ ਜੀ ਇਹਦੇ ਵਿੱਚ ਕਹਿੰਦੇ ਆ, ਔਰ ਜਿੰਨੀ ਦੇਰ ਤੱਕ ਇਹ ਮਾਮਲਾ ਜਿਹੜਾ ਜੀ ਕਲੀਅਰ ਨਹੀਂ ਹੋ ਜਾਂਦਾ ਉਨੀ ਦੇਰ ਤੱਕ STF ਦਾ ਕੀ ਭਵਿੱਖ ਹੋਊਗਾ, ਕੀ ਉਹ ਸਰਗਰਮੀ ਨਾਲ ਕੰਮ ਕਰੂਗੀ, ਕਿਹਨੂੰ ਰਿਪੋਰਟ ਕਰੂਗੀ, ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਖੜੇ ਰਹਿਣਗੇ। ਜਦੋਂ STF ਬਣੀ ਸੀਗੀ ਤਾਂ ਇਹਨੇ ਤਸਕਰਾਂ ਦੇ ਵਿਰੁੱਧ ਮੁਹਿੰਮ ਚਲਾਉਣ ਲਈ 1700 ਕਰਮਚਾਰੀ ਤੇ ਪੁਲਿਸ ਅਫਸਰਾਂ ਦੀ ਜ਼ਰੂਰਤ ਦੱਸੀ ਸੀ, ਪਰ ਇਹਨੂੰ ਮਹਿਜ਼ 400 ਅਫਸਰ ਦੇ ਕੇ ਖਾਨਾ ਪੂਰਤੀ ਕੀਤੀ, ਜਾਂ ਇਹ ਕਹਿ ਲਓ ਕਿ ਜਿਹੜੇ ਸੀਨੀਅਰ ਆਫਿਸਰ ਸੀ ਉਹਨਾਂ ਨੇ ਮਗਰੋਂ ਲਾਇਆ ਇੰਨੇ ਕੁ ਜਿਹੜੇ ਸੀ ਆਫਿਸਰ ਦੇ ਕੇ ਆਪੇ ਉੱਤੇ ਸਾਈਡ ਦੇ ਉੱਤੇ ਜਿਹੜੇ ਜੀ ਇਹ ਲੱਗੇ ਰਹਿਣਗੇ। ਇਹ ਬੜਾ ਅਹਿਮ ਰਹੂਗਾ ਜੀ STF ਦਾ ਭਵਿੱਖ। STF ਦਾ ਭਵਿੱਖ ਜਿਹੜਾ ਜੀ ਉਹ ਇੱਕ ਟਾਈਪ ਦੇ ਨਾਲ ਪੰਜਾਬ ਦੇ ਵਿੱਚ ਫੈਲੀ ਡਰੱਗ ਦੀ ਸਮੱਸਿਆ ਦੇ ਨਾਲ ਡਾਇਰੈਕਟਲੀ ਜਿਹੜਾ ਜੀ ਉਹ ਜੁੜਿਆ ਹੋਇਆ। ਜੇ ਮੰਨ ਲਓ STF ਦੇ ਪਰ ਕੱਟੇ ਜਾਂਦੇ ਆ ਤਾਂ ਇਹਦਾ ਮਤਲਬ ਜਿਹੜਾ ਜੀ ਉਹ ਇਹ ਸਮਝਿਆ ਜਾਊਗਾ ਕਿ ਜਿਹੜੇ ਸਮਗਲਰ ਨੇ ਉਹਨਾਂ ਨੂੰ ਨਵੇਂ ਪਰ ਦੇ ਦਿੱਤੇ ਗਏ। ਜੀ ਜੀ। ਅੱਗੇ ਆਪਾਂ ਗੁੰਡਾ ਟੈਕਸ ਦੀ ਵੀ ਗੱਲ ਕਰਦੇ ਹਾਂ ਤੇ ਗੁੰਡਾ ਟੈਕਸ ਦੇ ਡਰ ਕਰਕੇ ਏਮਜ਼ ਨੂੰ ਰੇਤਾ ਬਜਰੀ ਟ੍ਰੇਨ ਰਾਹੀਂ ਪਹੁੰਚੀ। ਐਕਚੁਅਲੀ ਜੀ ਗੁੰਡਾ ਟੈਕਸ ਦਾ ਮਾਮਲਾ ਕੁਛ ਮਹੀਨੇ ਪਹਿਲਾਂ ਬਹੁਤ ਜ਼ਿਆਦਾ ਉੱਭਰਿਆ ਸੀਗਾ। ਬਠਿੰਡੇ ਦੇ ਵਿੱਚ ਲੱਗਦਾ ਇਹ ਗੁੰਡਾ ਟੈਕਸ, ਜਿੱਥੇ ਇਹ ਜਿਹੜੇ ਟੈਕਸ ਅਗਰਾਉਣ ਵਾਲੇ ਹੈ ਤਾਂ ਸਿਆਸੀ ਨੇਤਾ ਸੀ, ਗਾਂ ਅੱਗੇ ਜਿਹੜੇ ਆਪਣੇ ਗੁਰਗੇ ਰੱਖੇ ਹੋਏ ਸੀਗੇ ਉਹ ਉੱਥੇ ਜਿਹੜੇ ਜੀ ਤੰਬੂ ਲਾ ਕੇ ਤੇ ਟੈਕਸ ਇਹ ਅਗਰਾਉਂਦੇ ਸੀਗੇ। ਲਗਾਤਾਰ ਇਹਦੀ ਜਿਹੜੀ ਜੀ ਚਰਚਾ ਹੁੰਦੀ ਰਹੀ। ਹੌਲੀ ਹੌਲੀ ਉਹਨਾਂ ਤੰਬੂ ਪੱਟੇ, ਫਿਰ ਉੱਥੇ ਲੋਕ ਜਿਹੜੇ ਸੀਗੇ ਜੀ ਉਹ ਪੱਟੇ। ਸਭ ਨੂੰ ਜਿਹੜਾ ਜੀ ਇਹ ਯਾਦ ਹੋਣਾ ਕਿ ਕਿਵੇਂ ਇਹ ਗੁੰਡਾ ਟੈਕਸ ਜਿਹੜਾ ਸੀਗਾ ਜੀ ਇਹਦੀਆਂ ਖਬਰਾਂ
ਛਾ ਗਈਆਂ ਸੀਗੀਆਂ ਇੱਕ ਵਾਰੀ ਦੀ। ਔਰ ਜਿਹੜੀ ਰਿਫਾਈਨਰੀ ਆ ਬਠਿੰਡਾ ਦੇ ਵਿੱਚ, ਉੱਥੇ ਅੰਦਰ ਜਾਂਦੇ ਜਿਹੜੇ ਸਾਰੇ ਸੀਗੇ ਟਰੱਕ, ਉਹਨਾਂ ਤੋਂ ਧੱਕੇ ਦੇ ਨਾਲ ਜਬਰੀ ਜਿਹੜਾ ਜੀ ਇਹ ਗੁੰਡਾ ਟੈਕਸ ਵਸੂਲਿਆ ਜਾਂਦਾ ਸੀਗਾ। ਫਿਰ ਰਿਫਾਈਨਰੀ ਵਾਲਿਆਂ ਨੇ ਕੀ ਕੀਤਾ ਜੀ, ਉਹਨਾਂ ਨੇ ਇਸ ਗੁੰਡਾ ਟੈਕਸ ਤੋਂ ਬਚਣ ਦੇ ਵਾਸਤੇ, ਹਾਲਾਂਕਿ ਉਹਨਾਂ ਨੇ ਹਰ ਜਗ੍ਹਾ ਦੇ ਉੱਤੇ ਪਹੁੰਚ ਕੀਤੀ, ਰਾਹੁਲ ਗਾਂਧੀ ਤੱਕ ਉਦੋਂ ਪਹੁੰਚ ਜਿਹੜੀ ਸੀ ਉਹ ਕੀਤੀ ਗਈ। ਉਹਨਾਂ ਨੇ ਚਿੱਠੀਆਂ ਲਿਖੀਆਂ ਕਿ ਕਿਹੜੇ ਤਰੀਕੇ ਦੇ ਨਾਲ ਕੌਣ ਲੋਕ ਨੇ ਜਿਹੜੇ ਇਹ ਗੁੰਡਾ ਟੈਕਸ ਅਗਰਾਉਂਦੇ ਆ। ਕੁਛ ਨਹੀਂ ਹੋਇਆ। ਸਰਕਾਰ ਦੀ ਜਦੋਂ ਕਿਰਕਰੀ ਹੋਣੀ ਸ਼ੁਰੂ ਹੋਈ ਤਾਂ ਉੱਥੋਂ ਟੈਂਟ ਪੱਟੇ ਗਏ, ਪਾਸੇ ਹੋ ਗਿਆ। ਪਰ ਜਿਹੜਾ ਵਿਚਲਾ ਰਾਹ ਸੀਗਾ ਜੀ ਉਹ ਲੱਭਿਆ ਰਿਫਾਈਨਰੀ ਵਾਲਿਆਂ ਨੂੰ ਕਿ ਉਹ ਟ੍ਰੇਨ ਦੇ ਰਾਹੀਂ ਰੇਤਾ ਤੇ ਬਜਰੀ ਮੰਗਵਾਉਣ ਲੱਗ ਗਏ। ਚਲੋ ਹੁਣ ਟ੍ਰੇਨ ਦੇ ਉੱਤੇ ਜਿਹੜਾ ਵੀ ਉਹ ਲਾ ਕੇ ਦੱਸੋ ਗੁੰਡਾ ਟੈਕਸ, ਇੱਕ ਤਾਂ ਉਹ ਸੈਂਟਰ ਦੇ ਅੰਦਰ ਹੈ, ਇੱਕ ਕਮ ਸੇ ਕਮ ਉਹ ਟੈਂਟ ਲਾ ਕੇ ਉਹਨੂੰ ਰੋਕਿਆ ਨਹੀਂ ਜਾ ਸਕੂਗਾ। ਹੁਣ ਗੁੰਡਾ ਟੈਕਸ ਦਾ ਖੌਫ ਇੱਕ ਤੋਂ ਦੂਜੀ ਜਗ੍ਹਾ ਜਾਰੀ ਹੈ ਜੀ। ਏਮਜ਼ ਦੀ ਜਿਹੜੀ ਉਸਾਰੀ ਆ ਉਹ ਹੋ ਰਹੀ ਹੈ ਬਠਿੰਡੇ ਦੇ ਵਿੱਚ। ਤੁਸੀਂ ਦੇਖੋ ਇਹ ਲੋਕ ਕਿੱਥੋਂ ਜਿਹੜੀਆਂ ਦੀ ਆਪਣੀਆਂ ਰੋਟੀਆਂ ਸੇਕਦੇ ਆ, ਕਿਹੜੀਆਂ ਲਾਸ਼ਾਂ ਤੋਂ ਰੋਟੀਆਂ ਸੇਕਦੇ ਆ। ਹਸਪੀਟਲ ਦੀ ਉਸਾਰੀ ਦੇ ਵਾਸਤੇ ਵੀ ਗੁੰਡਾ ਟੈਕਸ ਜਿਹੜਾ ਜੀ ਇੰਨਾ ਜ਼ਿਆਦਾ ਭਾਰੂ ਹੋ ਗਿਆ ਕਿ ਜਿਹੜੇ ਇਹ ਆਪਣੇ ਇਸ ਵਾਲੇ ਨੇ, ਉਹਨਾਂ ਨੇ ਵੀ ਰੇਤਾ ਤੇ ਬਜਰੀ ਜਿਹੜੀ ਸੀ ਉਹ ਟ੍ਰੇਨ ਦੇ ਰਾਹੀਂ ਜਿਹੜੀ ਉਹ ਮੰਗਾਈ। ਔਰ ਏਮਜ਼ ਦੀ ਉਸਾਰੀ ਸ਼ੁਰੂ ਹੋਣ ਤੋਂ ਬਾਅਦ ਇੱਥੇ ਗੁੰਡਾ ਟੈਕਸ ਜਿਹੜਾ ਜੀ ਉਹਦਾ ਖਤਰਾ ਮੰਡਰਾਉਣ ਲੱਗਿਆ ਸੀਗਾ। ਬਠਿੰਡਾ ਡੱਬ ਵਾਲੀ ਮਾਰਗ ਦੇ ਉੱਤੇ ਏਮਜ਼ ਦਾ ਕੰਮ ਜਿਹੜਾ ਸ਼ੁਰੂ ਹੋਇਆ, ਰੇਤਾ ਬਜਰੀ ਦੀ ਪਹਿਲੀ ਖੇਪ ਜਿਹੜੀ ਹੈ ਜੀ 59 ਡੱਬਿਆਂ ਦੇ ਵਿੱਚ ਰੇਲ ਦੇ ਜਿਹੜੇ ਆ ਜੀ ਮਾਲ ਗੱਡੀ ਦੇ, ਉਹਨਾਂ ਦੇ ਵਿੱਚ ਮੰਗਾਈ ਗਈ ਆ। ਬਠਿੰਡਾ ਜੰਕਸ਼ਨ ਦੇ ਉੱਤੇ ਇਹ ਜਿਹੜਾ ਜੀ ਪਠਾਨਕੋਟ ਤੋਂ ਰੇਤਾ ਬਜਰੀ ਜਿਹੜੀ ਹੈ ਜੀ ਉਹ ਸਾਰੀ ਦੀ ਸਾਰੀ ਪਹੁੰਚੀ ਹੈ। ਇਹ ਕਿਹਾ ਜਾ ਰਿਹਾ ਜੀ ਇਹ ਸਿਰਫ ਟਰਾਇਲ ਦੇ ਤੌਰ ਦੇ ਉੱਤੇ ਲਿਆਂਦੀ ਗਈ ਆ। ਇਹਨੂੰ ਅਨਲੋਡ ਕਰਨ ਦੇ ਵਾਸਤੇ 11 ਘੰਟਿਆਂ ਦਾ ਸਮਾਂ ਮਿਲਿਆ। ਤੁਰੰਤ ਜਿਹੜਾ ਉੱਥੋਂ ਇਹਨੂੰ ਅਨਲੋਡ ਕੀਤਾ ਗਿਆ। ਪ੍ਰਾਈਵੇਟ ਫਰਮ ਨੂੰ ਰੇਲ ਰਸਤੇ ਇਹ ਰੈਕ ਮੰਗਵਾਉਣ ਦੇ ਵਾਸਤੇ 15 ਲੱਖ ਰੁਪਏ ਦਾ ਰੇਲ ਭਾੜਾ ਜਿਹੜਾ ਜੀ ਉਹ ਪਿਆ। ਜੇ ਉਹ 11 ਘੰਟਿਆਂ 'ਚ ਨਹੀਂ ਚੁੱਕਦੇ ਤਾਂ ਉਹਨੂੰ ਜੁਰਮਾਨਾ ਜਿਹੜਾ ਜੀ ਉਹ ਪਊਗਾ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਟਰੱਕਾਂ ਵਾਲੇ ਨੇ, ਟਰੱਕ ਮਾਲਕ ਨੇ, ਉਹ ਕਹਿੰਦੇ ਆ ਕਿ ਜੇ ਰੇਤਾ ਬਜਰੀ ਰੇਲ ਰਸਤੇ ਆਉਣ ਲੱਗ ਪਿਆ ਤਾਂ ਟਰੱਕ ਸਨਅਤ ਦਾ ਲੱਕ ਜਿਹੜਾ ਜੀ ਉਹ ਟੁੱਟ ਜਾਊਗਾ। ਟਰੱਕ ਸਨਅਤ ਦਾ ਲੱਕ ਤਾਂ ਟੁੱਟੂਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਪ੍ਰੋਬਲਮ ਇਹ ਹੈ ਕਿ ਜਿਹੜੇ ਗੁੰਡਾ ਟੈਕਸ ਅਗਰਾਉਣ ਵਾਲੇ, ਜਿਹੜੇ ਇਹਨਾਂ ਦੇ ਪਿੱਛੇ ਸਿਆਸੀ ਲੋਕ ਨੇ, ਉਹਨਾਂ ਨੂੰ ਇਸ ਗੱਲ ਦੇ ਨਾਲ ਕੋਈ ਫਰਕ ਨਾ ਪਿਛਲੇ ਸਮੇਂ ਦੇ ਵਿੱਚ ਪਿਆ, ਨਾ ਅੱਜ ਜਿਹੜਾ ਜੀ ਪੈਣਾ ਕਿ ਇਹਦੇ ਨਾਲ ਪੰਜਾਬ ਦੀ ਇੰਡਸਟਰੀ ਤਬਾਹ ਹੁੰਦੀ ਆ ਹੋਵੇ, ਪੰਜਾਬ ਦੀ ਟਰੱਕਿੰਗ ਇੰਡਸਟਰੀ ਤਬਾਹ ਹੁੰਦੀ ਆ। ਜਿਹੜੇ ਹਸਪੀਟਲ ਬਣੇ ਜਾਂ ਨਾ ਬਣੇ, ਮਾੜੇ ਤਰੀਕੇ ਨਾਲ ਬਣੇ, ਚੰਗੇ ਤਰੀਕੇ ਨਾਲ ਬਣੇ, ਉਹਨਾਂ ਨੂੰ ਕੋਈ ਭਾਅ ਇਹਦੇ ਨਾਲ ਜਿਹੜਾ ਵੀ ਨਹੀਂ ਹੈਗਾ। ਉਹਨਾਂ ਨੂੰ ਸਿਰਫ ਔਰ ਸਿਰਫ ਜਿਹੜਾ ਵੀ ਉਹ ਪੈਸਾ ਚਾਹੀਦਾ, ਉਹ ਕਿਸੇ ਵੀ ਰੂਪ ਦੇ ਵਿੱਚ ਉਹ ਅਗਰਾਉਂਦੇ ਆ ਜੀ। ਤੇ ਅੱਗੇ ਆਪਾਂ ਬੇਅਦਬੀ ਮਾਮਲੇ ਦੀ ਜੇ ਗੱਲ ਕਰੀਏ, ਜਿਸ ਦੇ ਕਰਕੇ ਬਰਗਾੜੀ ਦੇ ਵਿੱਚ ਮੋਰਚਾ ਵੀ ਲੱਗਾ ਹੋਇਆ, ਕਮਿਸ਼ਨ ਦੀ ਰਿਪੋਰਟ ਤੇ ਉਹਨਾਂ ਨੂੰ ਆਸ ਹੈ, ਪਰ ਅਕਾਲੀ ਦਲ ਫਿਕਰਮੰਦ ਹੈ। ਦੇਖੋ ਜੀ, ਐਕਚੁਅਲੀ ਇਹ ਜਿਹੜੀ ਕਮਿਸ਼ਨ ਦੀ ਰਿਪੋਰਟ ਆ, ਇਹ ਜਨਤਕ ਹੋਣ ਤੋਂ ਪਹਿਲਾਂ ਚਰਚਾ ਦਾ ਵਿਸ਼ਾ ਜਿਹੜੀ ਹੈ ਜੀ ਉਹ ਬਣੀ ਸੀ ਆ ਇਸ ਵੇਲੇ। ਜਿਹੜੀ ਸਰਕਾਰੀ ਧਿਰ ਹੈ ਜੀ ਉਹ ਕਹਿੰਦੀ ਆ ਕਿ ਇੱਕ ਹਿੱਸਾ ਜਿਹੜਾ ਜੀ ਇਹਦਾ ਰਿਪੋਰਟ ਦਾ ਆ ਗਿਆ, ਅਜੇ 1 ਜਾਂ 2 ਹੋਰ ਹਿੱਸੇ ਨੇ ਇਹਦੇ ਰਹਿੰਦੇ ਜਿਹੜੇ, ਉਹ ਵੀ ਸਰਕਾਰ ਤੱਕ ਆ ਜਾਣੇ ਆ। ਸਰਕਾਰ ਕਹਿੰਦੀ ਆ ਕਿ ਇਹਦੇ ਸਾਰੇ ਜਿਹੜੇ ਆ ਜੀ ਪਾਰਟ ਆ ਲੈਣ ਦਿਓ, ਉਸ ਤੋਂ ਬਾਅਦ ਇਹਨੂੰ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਜਾਊਗਾ। ਔਰ ਜਿਹੜਾ ਵੀ ਲਾਈਨ ਆਫ ਐਕਸ਼ਨ ਹੋਊਗਾ ਉਹ ਵੀ ਵਿਧਾਨ ਸਭਾ ਦੇ ਵਿੱਚ ਰੱਖਿਆ ਜਾਊਗਾ। ਅਜਿਹਾ ਜਿਹੜਾ ਜੀ ਮੁੱਖ ਮੰਤਰੀ ਦਫ਼ਤਰ ਦੇ ਸੂਤਰ ਦੱਸਦੇ ਆ। ਬਰਗਾੜੀ ਦੇ ਵਿੱਚ ਮੋਰਚਾ ਲਾ ਕੇ ਬੈਠੇ ਜਿਹੜੇ ਲੋਕ ਨੇ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਿਹੜਾ ਜੀ ਇਹਨਾਂ ਦੀ ਗ੍ਰਿਫਤਾਰੀਆਂ ਦੀ ਮੰਗ ਕਰ ਰਹੇ ਨੇ। ਉਹ ਇਹ ਵੀ ਕਹਿੰਦੇ ਆ ਕਿ ਜਦੋਂ ਗ੍ਰਿਫਤਾਰ ਹੋ ਗਏ ਸਰਸੇ ਵਾਲੇ ਦੇ ਕੁਝ ਚੇਲੇ ਜਿਹੜੇ ਸੀਗੇ, ਉਹਨਾਂ ਸੰਬੰਧੀ ਸਰਕਾਰ ਚੁੱਪ ਕਿਉਂ ਕਰ ਗਈ। ਉਹ ਇਹ ਕਹਿੰਦੇ ਆ ਕਿ ਇਹ ਜਿਹੜੀ ਰਿਪੋਰਟ ਆ ਇਹਨੂੰ ਵਿਧਾਨ ਸਭਾ ਦੇ ਆਉਂਦੇ ਸੈਸ਼ਨ ਤੱਕ ਨਾ ਉਡੀਕਿਆ ਜਾਵੇ, ਬਲਕਿ ਇਹਦੇ ਲਈ ਸਪੈਸ਼ਲ 1 ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਉਹਦੇ ਵਿੱਚ ਇਸ ਰਿਪੋਰਟ ਨੂੰ ਰੱਖਿਆ ਜਾਵੇ। ਔਰ ਇਸ ਜਿਹੜੀ ਇਹ ਰਿਪੋਰਟ ਹੈ, ਨਾ ਸਿਰਫ ਇਹਨੂੰ ਰੱਖਿਆ ਜਾਵੇ ਬਲਕਿ ਇਹਦੇ ਉੱਤੇ ਜਿਹੜਾ ਐਕਸ਼ਨ ਕਰਨਾ ਉਹਦਾ ਵੀ ਤੁਰੰਤ ਫੈਸਲਾ ਸਰਕਾਰ ਲਵੇ। ਸਰਕਾਰ ਜਿਹੜੀ ਹੈ ਜੀ ਉਹ ਇਹ ਸਮਝਦੀ ਆ ਕਿ ਜੇ ਉਹਨੇ ਇਹ ਆਪਣੇ ਤੌਰ ਦੇ ਉੱਤੇ ਸਾਰਾ ਕੁਛ ਕਰਤਾ, ਕਿਉਂਕਿ ਜੇ ਕਾਨੂੰਨਨ ਦੇਖੀਏ ਤਾਂ ਸਰਕਾਰ ਦੇ ਹੱਥਾਂ ਦੇ ਵਿੱਚ ਇਹ ਹੈ, ਉਹਨੂੰ ਕਿਸੇ ਵਿਧਾਨ ਸਭਾ ਦਾ ਸੈਸ਼ਨ ਉਡੀਕਣ ਦੀ ਜ਼ਰੂਰਤ ਨਹੀਂ ਆ। ਉਹ ਇਸ ਰਿਪੋਰਟ ਦੇ ਉੱਤੇ ਗ੍ਰਹਿ ਮੰਤਰਾਲੇ ਦੇ ਨਾਲ ਜਿਹੜਾ ਜੀ ਤੁਰੰਤ ਕਾਰਵਾਈ ਕਰ ਸਕਦੀ ਆ। ਉਹ ਜਿਹੜੇ ਸੁਝਾਅ ਇਹਦੇ ਵਿੱਚ ਸੁਝਾਏ ਗਏ ਆ ਉਹਨਾਂ ਦੇ ਉੱਤੇ ਤੁਰੰਤ ਫੈਸਲਾ ਕੋਈ ਵੀ ਲੈ ਸਕਦੀ ਆ। ਪਰ ਕਿਉਂਕਿ ਮਾਮਲਾ ਵੋਟ ਬੈਂਕ ਦਾ ਜਿਹੜਾ ਡੇਰਾ ਪ੍ਰੇਮੀਆਂ ਦਾ ਵੋਟ ਬੈਂਕ ਜਿਹੜਾ ਜੀ ਉਹ ਅਜੇ ਵੀ ਜਿਉਂਦਾ, ਕੋਈ ਵੀ ਜਿਹੜੀ ਸਿਆਸੀ ਧਿਰ ਹੈ ਉਹ ਇਸ ਵੋਟ ਬੈਂਕ ਨੂੰ ਉਹਨੂੰ ਛੇੜਨਾ ਨਹੀਂ ਚਾਹੁੰਦੀ,
ਜਿਹਦੇ ਕਰਕੇ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਇਹ ਲਿਆਂਦਾ ਜਾ ਰਿਹਾ ਕਿ ਉੱਥੇ ਸਾਰੀਆਂ ਧਿਰਾਂ ਜਿਹੜੀਆਂ ਜਦੋਂ ਸਹਿਮਤ ਹੋਣਗੀਆਂ ਤੇ ਫਿਰ ਉਹਦੇ ਨਾਲ ਜਿਹੜਾ ਜੀ ਇਹ ਐਕਸ਼ਨ ਕੀਤਾ ਜਾਊਗਾ ਤੇ ਰਿਪੋਰਟ ਤੇ ਚਰਚਾ ਜਿਹੜਾ ਜੀ ਉਹ ਹੋਊਗਾ। ਪਰ ਗਾੜੀ ਵਾਲੀਆਂ ਧਿਰਾਂ ਜਿਹੜੀਆਂ ਜੀ ਉਹ ਕਹਿੰਦੀਆਂ ਨੇ ਕਿ ਤੁਰੰਤ ਇਹਦਾ ਸੈਸ਼ਨ ਸੱਦਿਆ ਜਾਵੇ। ਉਹਨਾਂ ਨੂੰ ਆਸ ਹੈ ਕਿ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਨੇ ਕਾਫੀ ਸਾਰੇ ਜਿਹੜੀਆਂ ਪਰਤਾਂ ਨੇ ਉਹ ਉਧੇੜੀਆਂ ਨੇ, ਇਹਦੇ ਵਿੱਚ ਪਰਦੇ ਉਹਨਾਂ ਨੇ ਉਠਾਏ ਨੇ ਕਿ ਕਿਹੜੇ ਕਿਹੜੇ ਲੋਕ ਇਹਦੇ ਪਿੱਛੇ ਨੇ। ਜਿੱਥੇ ਉਹਨਾਂ ਨੂੰ ਇਹ ਆਸ ਹੈ ਉੱਥੇ ਅਕਾਲੀ ਦਲ ਦੇ ਅੰਦਰ ਇਸ ਵੇਲੇ ਵੱਡੀ ਖਲਬਲੀ ਜਿਹੜੀ ਹੈ ਜੀ ਉਹ ਕਹੀ ਜਾ ਰਹੀ ਹੈ। ਇਹ ਖਲਬਲੀ ਦਾ ਕਾਰਨ ਇਹ ਆ ਕਿ ਇਸ ਰਿਪੋਰਟ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ 2-3 ਬਹੁਤ ਸੀਨੀਅਰ ਪੁਲਿਸ ਵਾਲੇ ਜਿਨ੍ਹਾਂ ਦੇ ਵਿੱਚੋਂ ਇੱਕ ਰਿਟਾਇਰ ਹੋ ਗਏ ਨੇ ਉਹ ਤੇ ਸੀਨੀਅਰ ਆਗੂ ਜਿਹੜੇ ਦੀ ਉਹਨਾਂ ਦੀ ਸ਼ਮੂਲੀਅਤ ਸਿੱਧਮ ਸਿੱਧੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਪਿੱਛੇ ਤੇ ਬਰਗਾੜੀ ਕਾਂਡ ਦੇ ਪਿੱਛੇ ਜਿਹੜੀ ਹੈ ਜੀ ਉਹ ਕਹੀ ਜਾ ਰਹੀ ਆ। ਜਿਹਦੇ ਕਰਕੇ ਅਕਾਲੀ ਦਲ ਦੇ ਵਿੱਚ ਇਹ ਫਿਕਰਮੰਦੀ ਆ ਕਿ ਸਰਪੰਚੀ ਚੋਣਾਂ ਆਉਣ ਵਾਲੀਆਂ ਨੇ, ਅੱਗੋਂ ਲੋਕ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਨੇ। ਜੇ ਇਹ ਰਿਪੋਰਟ ਦੇ ਵਿੱਚ ਇਹਨਾਂ ਦੇ ਨਾਮ ਜਿਹੜੇ ਆ ਜੀ ਉਹ ਆਉਂਦੇ ਆ ਕਿ ਉਹ ਕਿਹੜੇ ਮੂੰਹ ਦੇ ਨਾਲ ਪਿੰਡਾਂ ਦੇ ਵਿੱਚ ਉਹਨਾਂ ਲੋਕਾਂ ਦੇ ਕੋਲੇ ਜਾਣਗੇ ਜਿਹੜੇ ਕਿ ਬਿਨਾਂ ਸੱਦੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਮੇਂ ਦੇ ਉੱਤੇ ਸੜਕਾਂ ਦੇ ਉੱਤੇ ਆ ਕੇ ਜਿਹੜਾ ਜੀ ਉਹ ਬਹਿ ਗਏ ਸਨ। ਇਹ ਫਿਕਰਮੰਦੀ ਜਿਹੜੀ ਉਹ ਅਕਾਲੀ ਦਲ ਨੂੰ ਵੱਡ ਕੇ ਅੰਦਰੋਂ ਅੰਦਰ ਜਿਹੜੀ ਆ ਉਹ ਖਾਈ ਜਾਏ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਇਹ ਸਾਬਕਾ ਵਿਜੀਲੈਂਸ SSP ਦੀ ਲੈਟਰ ਤੇ ਜਵਾਬ ਦਾਖਲ ਕੀਤਾ ਗਿਆ। ਐਕਚੁਅਲੀ ਜੀ ਇਹ ਮਾਮਲਾ ਜਿਹੜਾ ਸਿਟੀ ਸੈਂਟਰ ਘੁਟਾਲੇ ਵਾਲਾ ਚੱਲ ਰਿਹਾ ਜੀ, ਚਰਚਿਤ ਪਿਛਲੇ ਦਿਨਾਂ ਤੋਂ ਵੀ ਰਿਹਾ ਜੀ। ਔਰ ਖਾਸ ਤੌਰ ਦੇ ਤੇ ਸਾਬਕਾ SSP ਵਿਜੀਲੈਂਸ ਕਵਲਜੀਤ ਸੰਧੂ ਦੇ ਵੱਲੋਂ ਦਾਇਰ ਕੀਤੀ ਗਈ ਜਿਹੜੀ ਅਰਜ਼ੀ ਸੰਬੰਧੀ ਜਵਾਬ ਜਿਹੜਾ ਉਹ ਦਾਖਲ ਕੀਤਾ ਗਿਆ ਪੰਜਾਬ ਸਰਕਾਰ ਦੇ ਪ੍ਰੋਸੀਕਿਊਸ਼ਨ ਵਿਭਾਗ ਨੇ। ਇਹਦੇ ਵਿੱਚ ਜਿਹੜਾ ਜੀ ਅਦਾਲਤ ਦੇ ਵਿੱਚ ਡਾਇਰੈਕਟਰ ਵਿਜੇ ਸਿੰਘਲਾ ਤੇ ਜ਼ਿਲ੍ਹਾ ਅਟਾਰਨੀ ਲੁਧਿਆਣਾ ਰਵਿੰਦਰ ਕੁਮਾਰ ਅਬਰੋਲ ਨੇ ਜਵਾਬ ਦਾਖਲ ਕੀਤਾ ਜੀ। ਉਹਨਾਂ ਨੇ ਸਾਬਕਾ SSP ਵੱਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਗਲਤ ਤੇ ਬੇਬੁਨਿਆਦ ਜਿਹੜਾ ਜੀ ਉਹ ਦੱਸਿਆ। ਉਲਟਾ ਉਹਨਾਂ ਨੇ ਦੋਸ਼ ਇਹ ਲਾਇਆ ਕਿ ਸਾਬਕਾ SSP ਇੱਕ ਸਿਆਸੀ ਵਿਅਕਤੀ ਦੇ ਨਾਲ ਮਿਲ ਕੇ ਇਹ ਸਾਰਾ ਕੁਝ ਕਰ ਰਿਹਾ। ਇਹਦੇ ਵਿੱਚ ਜਵਾਬ ਦਿੰਦਿਆਂ ਹੋਇਆ ਇਹ ਗੱਲ ਕਹੀ ਗਈ ਹੈ ਕਿ ਵਿਜੀਲੈਂਸ ਦੁਆਰਾ ਦਾਖਲ ਕੀਤੀ ਗਈ ਕੈਂਸਲੇਸ਼ਨ ਰਿਪੋਰਟ ਦੇ ਵਿੱਚ ਪੂਰੀ ਤਰ੍ਹਾਂ ਸੱਚਾਈ ਅਦਾਲਤ ਦੇ ਸਾਹਮਣੇ ਰੱਖੀ ਹੈ ਤੇ ਕੁਝ ਵੀ ਲੁਕੋਇਆ ਨਹੀਂ। ਜਵਾਬ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਸਾਬਕਾ SSP ਸੁਰਖੀਆਂ ਵਿੱਚ ਰਹਿਣ ਕਰਕੇ ਇਸ ਤਰ੍ਹਾਂ ਜਿਹੜਾ ਜੀ ਉਹ ਕਰ ਰਿਹਾ ਹੈ। ਨਾਲ ਹੀ ਉਹਨੇ ਆਪਣੀ ਅਰਜ਼ੀ ਦੇ ਵਿੱਚ ਝੂਠੇ ਦੋਸ਼ ਲਾ ਕੇ ਸਰਕਾਰੀ ਪੱਖ ਦੇ ਉੱਤੇ ਦਬਾਅ ਬਣਾਉਣ ਦੀ ਜਿਹੜੀ ਹੈ ਉਹ ਕੀਤੀ ਹੈ। ਉਹਨਾਂ ਇਸ ਫੈਸਲੇ ਨੂੰ ਗਲਤ ਕਰਾਰ ਜਿਹੜਾ ਜੀ ਦਿੱਤਾ, ਜਿਹਦੇ ਵਿੱਚ ਸਾਬਕਾ SSP ਨੇ ਮੰਗ ਕੀਤੀ ਸੀ ਕਿ ਕੈਂਸਲੇਸ਼ਨ ਰਿਪੋਰਟ ਦੇ ਉੱਤੇ ਫੈਸਲਾ ਲੈਣ ਤੋਂ ਪਹਿਲਾਂ ਉਹਨਾਂ ਦਾ ਪੱਖ ਵੀ ਜਿਹੜਾ ਜੀ ਉਹ ਸੁਣਿਆ ਜਾਵੇ। ਕੁਝ ਮਹੀਨੇ ਪਹਿਲਾਂ ਜਿਹੜਾ ਜੀ ਇੱਕ ਅਰਜ਼ੀ ਦਾਖਲ ਲੁਧਿਆਣੇ ਦੇ ਵਿੱਚ ਹੋਈ ਸੀ ਜਿਹਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀਗਾ। ਸਾਬਕਾ SSP ਨੇ ਅਦਾਲਤ ਦੇ ਵਿੱਚ ਅਰਜ਼ੀ ਦਾਖਲ ਕਰਕੇ ਮੌਜੂਦਾ ਮੁੱਖ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਆਪਸ ਦੇ ਵਿੱਚ ਰਲੇ ਹੋਣ ਦਾ ਦੋਸ਼ ਲਾਉਂਦਿਆਂ ਇਹ ਕਿਹਾ ਸੀਗਾ ਕਿ ਸਿਟੀ ਸੈਂਟਰ ਮਾਮਲੇ ਵਿੱਚ ਉਹਨਾਂ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਅਦਾਲਤ ਦੇ ਵਿੱਚ ਸਿਟੀ ਸੈਂਟਰ ਮਾਮਲੇ ਨੂੰ ਰੱਦ ਕਰਵਾਉਣ ਦੇ ਵਾਸਤੇ ਦਾਖਲ ਕੀਤੀ ਗਈ ਕੈਂਸਲੇਸ਼ਨ ਰਿਪੋਰਟ ਦੇ ਵਿੱਚ ਸਹਿਯੋਗ ਦੇਣ ਤੇ ਉਹਨਾਂ ਦੇ ਵੱਲੋਂ ਨਾ ਕੀਤੇ ਜਾਣ ਦੇ ਤੇ ਉਹਨਾਂ ਨੂੰ ਝੂਠੇ ਮਾਮਲੇ 'ਚ ਫਸਾਉਣ ਦੀ ਤੇ ਜਾਨੋਂ ਮਾਲ ਦੀਆਂ ਧਮਕੀਆਂ ਜਿਹੜੀਆਂ ਜੀ ਦਿੱਤੀਆਂ ਜਾ ਰਹੀਆਂ ਨੇ। ਹੁਣ ਇਹ ਜਿਹੜੀ ਰਿਪੋਰਟ ਸਬਮਿਟ ਕੀਤੀ ਗਈ ਆ ਉਹ ਮੰਨਦੀ ਆ ਅਦਾਲਤ ਜਾਂ ਸਾਬਕਾ SSP ਦੇ ਵੱਲੋਂ ਜਿਹੜੀ ਦਿੱਤੀ ਗਈ ਐਪਲੀਕੇਸ਼ਨ ਆ ਉਹਨੂੰ ਮੰਨਦੀ ਆ। ਇਹਦੇ ਵਾਸਤੇ ਅਗਲੀ ਸੁਣਵਾਈ ਆ ਉਹ 3 ਅਗਸਤ ਹੋਏਗੀ ਜੀ। ਤੇ ਅਗਲੀ ਗੱਲ ਕਰਦੇ ਕਿ ਦਿੱਲੀ ਦੇ ਵਿੱਚ 3 ਬੱਚੀਆਂ ਦੀ ਮੌਤ ਆ ਜਿਹੜੀ ਉਹਦੇ ਬਾਰੇ ਦੇਖਿਆ ਜਾਂਦਾ ਹੈ ਕਿ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆ ਉਹਦੇ ਵਿੱਚ ਇਹ ਸਾਬਤ ਹੋਇਆ ਕਿ ਉਹ ਭੁੱਖ ਦੇ ਨਾਲ ਉਹਨਾਂ ਦੀ ਮੌਤ ਹੋਈ। ਐਕਚੁਅਲੀ ਇਹ ਜਿਹੜਾ ਪੋਸਟਮਾਰਟਮ ਹੈ ਦੂਸਰੀ ਵਾਰੀ ਕੀਤਾ ਗਿਆ। ਜਿਹੜੇ ਪੂਰਬੀ ਦਿੱਲੀ ਦੇ ਵਿੱਚ ਮੰਡਾਵਲੀ ਏਰੀਆ ਜਿਹੜਾ ਜੀ ਇੱਥੇ ਭੁੱਖ ਦੇ ਨਾਲ ਮਰੀਆਂ 3 ਗਰੀਬ ਬੱਚੀਆਂ ਜਿਹੜੀਆਂ ਸੀਗੀਆਂ ਜੀ। ਇਹਦੀ ਹੁਣ ਮਾਮਲੇ ਦੀ ਕੇਂਦਰ ਦੀ ਸਰਕਾਰ ਨੇ ਜਾਂਚ ਦੇ ਆਦੇਸ਼ ਜਿਹੜੇ ਆ ਜੀ ਉਹ ਦਿੱਤੇ ਆ ਔਰ ਬੱਚੀਆਂ ਦੇ ਪਿਓ ਨੂੰ ਲੱਭਣ ਲਈ ਪੁਲਿਸ ਨੇ ਮੁਹਿੰਮ ਜਿਹੜੀ ਆ ਜੀ ਉਸ ਕੀਤੀ ਹੈ। ਜਿਹੜਾ ਕਿ ਪਿਛਲੇ ਦਿਨਾਂ ਤੋਂ 24 ਜੁਲਾਈ ਤੋਂ ਦਿਹਾੜੀ ਦੀ ਭਾਲ ਦੇ ਵਿੱਚ ਘਰੋਂ ਨਿਕਲਿਆ ਸੀਗਾ। ਮੰਗਲਵਾਰ ਨੂੰ ਮਰੀਆਂ ਬੱਚੀਆਂ ਦਾ ਦੂਜੀ ਵਾਰੀ ਪੋਸਟਮਾਰਟਮ ਜਿਹੜਾ ਜੀ ਕੀਤਾ ਗਿਆ। ਇਹ ਦੂਜੀ ਵਾਰੀ ਕੀਤੇ ਗਏ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਇਹਨਾਂ ਬੱਚੀਆਂ ਦੀ ਮੌਤ ਦਾ ਕਾਰਨ ਭੁੱਖ ਜਿਹੜਾ ਦੱਸਿਆ ਗਿਆ। ਔਰ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਆ ਜੀ ਉਹ ਇਹ ਕਹਿੰਦੀ ਆ ਕਿ ਇਹਨਾਂ ਬੱਚੀਆਂ ਨੇ ਕੁਝ 6 ਤੋਂ 7 ਦਿਨ ਤੋਂ ਇੱਕ ਦਾਣਾ ਵੀ ਉਹਨਾਂ ਦੇ ਢਿੱਡ 'ਚ ਨਹੀਂ ਸੀ ਗਿਆ ਜੀ। ਉਹਨਾਂ ਦੇ ਪਿਓ ਜਿਹੜਾ ਰਿਕਸ਼ਾ ਚਲਾਉਂਦਾ ਸੀਗਾ ਉਹਦਾ ਰਿਕਸ਼ਾ ਚੋਰੀ ਹੋ ਗਿਆ। ਉਹਦੇ ਕੋਲ ਕੰਮ ਹੈ ਨਹੀਂ ਸੀਗਾ। ਉਹਦਾ ਇੱਕ ਜਾਣਕਾਰ ਇਹਨਾਂ ਨੂੰ ਇਸ ਘਰ ਦੇ ਵਿੱਚ ਲਾਇਆ ਵੀ ਚਲੋ ਉਹਨੇ ਦਿਨ ਤੁਸੀਂ ਮੇਰੇ ਕੋਲੇ ਟਿਕ ਜਾਓ, ਪਰ ਰੋਟੀ ਦਾ ਇੰਤਜ਼ਾਮ ਸ਼ਾਇਦ ਉਹ ਆਪ ਵਿਚਾਰਾ ਉਹਨਾਂ ਕਰਦਾ ਸੀਗਾ, ਉਹ ਨਹੀਂ ਇਹਨਾਂ ਦੇ ਵਾਸਤੇ ਕਰ ਸਕਿਆ।
ਤੁਸੀਂ ਇਹ ਕਹ ਲਓ ਕਿ ਉਹ ਬੋਲੀਆਂ ਹੀ ਨਹੀਂ ਬੱਚੀਆਂ, ਜਾਂ ਉਹਨਾਂ ਨੇ ਕਿਹਾ ਨਹੀਂ, ਜਾਂ ਕੁਛ ਨਾ ਕੁਛ ਉਹਦਾ ਇਹ ਜੁਗਾੜ ਹੀ ਜਿਹੜਾ ਦੀ ਰੋਟੀ ਦਾ ਨੇੜੇ ਤੇੜੇ ਤੋਂ ਜਿਹੜਾ ਉਹ ਕਰ ਲੈਂਦੀਆਂ, ਜਾਂ ਤਾਂ ਘਰੋਂ ਨਹੀਂ ਨਿਕਲੀਆਂ ਜਾਂ ਕੋਈ ਹੋਰ ਰੀਜ਼ਨ ਸੀਗਾ। ਇੱਕ ਹਫ਼ਤੇ ਤੋਂ ਕੁਛ ਨਾ ਖਾਣ ਨੂੰ ਮਿਲਿਆ ਤੇ ਇਹ ਮੌਤ ਦੇ ਮੂੰਹ ਜਿਹੜਾ ਸੀਗਾ ਉਹ ਜਾ ਪਈਆਂ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਦਿੱਲੀ ਸਰਕਾਰ ਨੂੰ ਨੋਟਿਸ ਜਿਹੜਾ ਜਾਰੀ ਕੀਤਾ। ਦਿੱਲੀ ਸਰਕਾਰ ਦੇ ਉਪ ਮੁੱਖ ਮੰਤਰੀ ਜਿਹੜੇ ਨੇ ਮਨੀਸ਼ ਸਿਸੋਦੀਆ, ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਮੌਤਾਂ ਗਰੀਬੀ ਤੇ ਬਿਮਾਰੀ ਕਰਕੇ ਹੋਈਆਂ ਨੇ। ਉਹਨਾਂ ਨੇ ਕਿਹਾ ਕਿ ਮੌਜੂਦਾ ਪ੍ਰਬੰਧ ਦੀ ਅਸਫਲਤਾ ਹੈ। ਦੇਸ਼ ਦੀ ਰਾਜਧਾਨੀ ਜਿੱਥੇ ਪਰ ਵਿਅਕਤੀ 3,29,000 ਰੁਪਏ ਪ੍ਰਤੀ ਵੀ ਜਿਹੜੇ ਆ ਜੀ ਉਹ ਜਾ ਰਹੇ ਆ ਜੀ, ਉਹਨਾਂ ਨੇ ਕਿਹਾ ਕਿ ਰਾਜਸੀ ਪ੍ਰਬੰਧ ਦੇ ਵਾਸਤੇ ਸ਼ਰਮਨਾਕ ਹੈ। ਇਹ ਵੀ ਕਿਹਾ ਜੀ ਕਿ ਸਾਰੇ ਇਹਦੇ ਜਿਹੜੇ ਵੇਰਵੇ ਆ ਮੰਗੇ ਗਏ ਆ ਕਿ ਜਿਹੜੀਆਂ ਵਰਕਰਾਂ ਨੇ ਉਹ ਇਹਨਾਂ ਤੱਕ ਕਿਉਂ ਨਹੀਂ ਜਿਹੜਾ ਜੀ ਪਹੁੰਚਿਆ, ਉਹਨਾਂ ਨੂੰ ਕਿਉਂ ਨਹੀਂ ਜਿਹੜਾ ਜੀ ਰੋਟੀ ਦਾ ਇੰਤਜ਼ਾਮ ਕੀਤਾ ਗਿਆ। ਇਹ ਸਾਰੀਆਂ ਬਾਅਦ ਵਾਲੀਆਂ ਜਿਹੜੀਆਂ ਜੀ ਉਹ ਗੱਲਾਂ ਨੇ। ਇਸ ਕਰਕੇ ਇਹ ਕਿਹਾ ਜਾ ਸਕਦਾ ਜੀ ਕਿ ਇੱਕ ਧੱਬਾ ਜਿਹੜਾ ਜੀ ਲੱਗ ਗਿਆ ਇਹ ਮੱਥੇ ਦੇ ਉੱਤੇ। ਇਹ ਭੁੱਖ ਦੇ ਨਾਲ 3 ਬੱਚੀਆਂ ਜਿਹੜੀਆਂ ਸੀਗੀਆਂ ਜੀ ਉਹ ਜਹਾਨੋਂ ਤੁਰ ਗਈਆਂ, ਔਰ ਉਹ ਵੀ 1 ਹਫ਼ਤਾ ਤਕਰੀਬਨ ਉਹਨਾਂ ਦੇ ਪੇਟ 'ਚ ਕੁਛ ਨਹੀਂ। ਬਿਲਕੁਲ ਜੀ, ਕਿੰਨੀ ਸ਼ਰਮ ਵਾਲੀ ਗੱਲ ਹੈ ਇਹਦੇ ਵਿੱਚ। ਤੇ ਅਖੀਰ ਦੇ ਵਿੱਚ ਆਪਾਂ ਤਾਜ ਮਹਿਲ ਦੇ ਮਾਮਲੇ ਦੀ ਵਿੱਚ ਗੱਲ ਕਰਦੀ ਕਿ ਸੁਪਰੀਮ ਕੋਰਟ ਵੱਲੋਂ ਝਿੜਕਾਂ। ਬਿਲਕੁਲ ਜੀ, ਸੁਪਰੀਮ ਕੋਰਟ ਨੇ ਤਾਜ ਮਹਿਲ ਦੀ ਸੰਭਾਲ ਤੇ ਬਾਕੀ ਬਾਰੇ ਵਿਧਨ ਦਸਤਾਵੇਜ਼ ਦੀ ਖਰੜਾ ਰਿਪੋਰਟ ਜਿਹੜੀ ਹੈ ਜੀ ਦਾਖਲ ਕਰਨ ਦੇ ਉੱਤੇ ਉੱਤਰ ਪ੍ਰਦੇਸ਼ ਸਰਕਾਰ ਦੀ ਤਿੱਖੀ ਨੁਕਤਾਚੀਨੀ ਜਿਹੜੀ ਆ ਉਹ ਕੀਤੀ ਹੈ। ਸੁਪਰੀਮ ਕੋਰਟ ਨੇ ਸਵਾਲ ਕੀਤਾ ਹੈ ਕਿ ਉਹ ਤਾਜ ਮਹਿਲ ਦੀ ਖੁਦ ਜਿਹੜਾ ਜੀ ਉਹ ਦੇਖ ਕਰੇ। ਜਸਟਿਸ MB ਲੋਕਰ ਤੇ ਦੀਪਕ ਗੁਪਤਾ ਦੇ ਉੱਤੇ ਬੈਂਚੀਆਂ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਉੱਤੇ ਵਰਤ ਸੂਬੇ ਦੇ ਇਹਦੇ ਮਾਮਲੇ ਦੇ ਉੱਤੇ ਦਿਖਾਈ ਗੰਭੀਰਤਾ ਸੰਬੰਧੀ ਸਵਾਲ ਖੜੇ ਕੀਤੇ ਆ। ਯੂਪੀ ਸਰਕਾਰ ਦੇ ਵੱਲੋਂ ਪੇਸ਼ ਹੋਇਆ ਜਿਹੜਾ ਵਕੀਲ ਹੈ ਉਹਨੂੰ ਬੈਂਚ ਨੇ ਪੁੱਛਿਆ ਕਿ ਤੁਸੀਂ ਖਰੜਾ ਯੋਜਨਾ ਕਿਉਂ ਪੇਸ਼ ਕੀਤੀ ਹੈ, ਕੀ ਤੁਹਾਡੇ ਲਈ ਅਸੀਂ ਇਹਦੀ ਜਾਂਚ ਕਰੀਏ, ਕੀ ਇਹ ਸਾਡਾ ਕੰਮ ਹੈ ਕਿ ਇਹਦਾ ਇਲਾਜ ਕਰੀਏ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਹੈਰਾਨੀ ਵਾਲੀ ਗੱਲ ਹੈ ਕਿ ਖਰੜਾ ਰਿਪੋਰਟ ਤਿਆਰ ਕਰਨ ਵੇਲੇ ਭਾਰਤੀ ਪੁਰਾਤਤਵ ਸਰਵੇਖਣ ਵਿਭਾਗ ਦੇ ਨਾਲ ਕੋਈ ਸਲਾਹ ਨਹੀਂ ਕੀਤੀ ਗਈ। ਸੁਣਵਾਈ ਦੇ ਦੌਰਾਨ ਬੈਂਚ ਨੇ ਅਟਾਰਨੀ ਜਨਰਲ KK ਵੇਣੂਗੋਪਾਲ ਤੋਂ ਪੁੱਛਿਆ ਕਿ ਕੀ ਕੇਂਦਰ ਜਾਂ ਸੰਬੰਧਿਤ ਅਧਿਕਾਰੀਆਂ ਨੇ ਤਾਜ ਮਹਿਲ ਬਾਰੇ ਪ੍ਰਬੰਧਕੀ ਯੋਜਨਾ ਪੈਰਿਸ 'ਚ ਯੂਨੈਸਕੋ ਵਿਸ਼ਵ ਵਿਰਾਸਤੀ ਕੇਂਦਰ ਨੂੰ ਸੌਂਪੀ ਹੈ ਕਿ ਨਹੀਂ। ਬੈਂਚ ਨੇ ਵੇਣੂਗੋਪਾਲ ਨੂੰ ਕਿਹਾ ਕਿ ਜੇ ਯੂਨੈਸਕੋ ਆਖੇ ਤਾਂ ਉਹਨਾਂ ਤਾਜ ਮਹਿਲ ਦਾ ਵਿਸ਼ਵ ਵਿਰਾਸਤ ਦਾ ਦਰਜਾ ਵਾਪਸ ਲੈ ਲਿਆ ਜਾਵੇ ਤਾਂ ਕੀ ਬਣੂਗਾ ਜੀ। ਅਟਾਰਨੀ ਜਨਰਲ ਨੇ ਕਿਹਾ ਕਿ ਤਾਜ ਮਹਿਲ 7 ਅਜੂਬਿਆਂ ਚੋਂ ਇੱਕ ਹੈ। ਜੇ ਇਤਿਹਾਸਕ ਯਾਦਗਾਰ ਤੋਂ ਵਿਸ਼ਵ ਵਿਰਾਸਤ ਦਾ ਦਰਜਾ ਵਾਪਸ ਲੈ ਲਿਆ ਜਾਂਦਾ ਤਾਂ ਇਹ ਮੁਲਕ ਵਾਸਤੇ ਨਮੋਸ਼ੀ ਵਾਲੀ ਗੱਲ ਹੋਊਗੀ। ਸੁਪਰੀਮ ਕੋਰਟ ਨੇ AG ਤੋਂ ਇਹ ਵੀ ਜਾਣਕਾਰੀ ਮੰਗੀ ਹੈ ਕਿ ਕੇਂਦਰ ਤੇ ਸੂਬਾ ਸਰਕਾਰ ਦਾ ਕਿਹੜਾ ਵਿਭਾਗ ਤਾਜ ਟੈਰੇਪੇਜ਼ੀਅਮ ਜ਼ੋਨ ਦੀ ਸੰਭਾਲ ਦੇ ਵਾਸਤੇ ਜ਼ਿੰਮੇਵਾਰ ਹੈ, ਔਰ ਬੈਂਚ ਦੇ ਵੱਲੋਂ ਅਗਲੀ ਸੁਣਵਾਈ 28 ਅਗਸਤ ਨੂੰ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਉੱਤਰ ਪ੍ਰਦੇਸ਼ ਦੇ ਵਿੱਚ ਜਦੋਂ ਤੋਂ BJP ਦੀ ਸਰਕਾਰ ਬਣੀ ਹੈ, ਤਾਜ ਮਹਿਲ ਨੂੰ ਲੈ ਕੇ ਜਿਹੜਾ ਜੀ ਉਹ ਕਈ ਕੁਝ ਸਾਹਮਣੇ ਆਉਂਦਾ ਰਿਹਾ। ਉੱਥੋਂ ਦੇ ਸਰਕਾਰ ਨੇ ਇੱਕ ਵਾਰੀ ਤਾਂ ਜਿਹੜੀਆਂ ਵਿਸ਼ਵ ਪ੍ਰਸਿੱਧ ਥਾਵਾਂ ਨੇ ਜਾਂ ਪ੍ਰਸਿੱਧ ਥਾਵਾਂ ਉੱਤਰ ਪ੍ਰਦੇਸ਼ ਦੀਆਂ ਉਹਦੇ ਕੈਲੰਡਰ ਚੋਂ ਹੀ ਤਾਜ ਮਹਿਲ ਨੂੰ ਜਿਹੜਾ ਜੀ ਉਹ ਕੱਢ ਦਿੱਤਾ ਸੀਗਾ। ਕੱਲ ਬਿਆਨ ਆ ਰਿਹਾ ਸੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਕਿ ਜਿਹੜੀ ਮੌਬ ਲਿੰਚਿੰਗ ਹੈ, ਭੀੜ ਤੰਤਰ ਹੈ, ਇਹਨੂੰ ਲੋੜ ਤੋਂ ਵੱਧ ਜਿਹੜਾ ਜੀ ਤੂਲ ਦਿੱਤੀ ਜਾ ਰਹੀ ਹੈ। ਏਡਾ ਕੋਈ ਮਾਮਲਾ ਨਹੀਂ ਹੈਗਾ ਉਹਨਾਂ ਦੇ ਵਾਸਤੇ। ਭੀੜ ਤੰਤਰ ਜਿਹਦੇ ਵਾਸਤੇ ਜਾਂ ਜਿੱਥੇ ਮਰ ਜਾਂਦੇ ਨੇ ਲੋਕ, ਮਾਰ ਦਿੱਤੇ ਜਾਂਦੇ ਨੇ ਇੱਕ ਝੂਠਾ ਦੋਸ਼ ਲਾ ਕੇ, ਉਹੀ ਕੋਈ ਬਹੁਤਾ ਵੱਡਾ ਮੁੱਦਾ ਨੀਗਾ। ਤੇ ਉੱਥੇ ਇਹੋ ਜਿਹੀਆਂ ਜਿਹੜੀਆਂ ਬਿਲਡਿੰਗਾਂ ਨੇ ਉਹਨਾਂ ਦਾ ਮੁੱਦਾ ਤਾਂ ਕੀ ਇਹਨਾਂ ਸਿਆਸਤਦਾਨਾਂ ਦੇ ਵਾਸਤੇ ਜਿਹੜਾ ਜੀ ਉਹ ਹੋ ਸਕਦਾ ਹੈ ਕਿ ਇਹੀ ਸੋਚ ਜਿਹੜੀ ਹੈ ਜੀ ਉਹ ਦਿਮਾਗ ਦੇ ਵਿੱਚ ਇਹਨਾਂ ਦੇ ਵਰਕ ਕਰ ਰਹੀ ਹੈ। ਉਹ ਇੱਥੋਂ ਹੀ ਤੁਸੀਂ ਅੰਦਾਜ਼ਾ ਜਿਹੜਾ ਜੀ ਉਹ ਲਾ ਸਕਦੇ ਹੋ। ਕਦੀ ਕੁਛ ਉੱਥੋਂ ਦੇ ਬਾਰੇ, ਤਾਜ ਮਹਿਲ ਦੇ ਬਾਰੇ ਦੇ ਵਿੱਚ ਕਿਹਾ ਜਾਂਦਾ, ਕਦੀ ਕੁਛ ਕਿਹਾ ਜਾਂਦਾ, ਇਹ ਭੁੱਲ ਕੇ ਕਿ ਕਿੰਨਾ ਸੈਲਾਨੀ ਉੱਥੇ ਆਉਂਦਾ ਹੈ ਤੇ ਸਰਕਾਰ ਉੱਥੋਂ ਕਿੰਨਾ ਪੈਸਾ ਉੱਤਰ ਪ੍ਰਦੇਸ਼ ਦੀ ਕਮਾਉਂਦੀ ਹੈ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਇਹ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।